ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਜਿਹੜੇ ਨਾਲ ਜੁੜੇ ਹੋਏ ਆ, ਚਾਹੇ ਉਹ AM ਸਟੇਸ਼ਨ ਆ, FM ਆ, ਆਈਫੋਨ ਐਂਡਰਾਇਡ ਦੀ ਐਪ ਦੇ ਥਰੂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਜੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਲਈ ਵੱਖ-ਵੱਖ ਖਬਰਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਬਣਾਵਾਂਗੇ। ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ, ਉਸ ਦੀ ਜਿਹੜੀ ਜਾਣਕਾਰੀ ਆਪਾਂ ਦੇਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕਰਾਂਗੇ। ਤੇ ਆਓ ਆਪਾਂ ਜਿਹੜੇ ਹੁਣ ਜਿਹੜੇ ਹਰਜੋਤ ਸਿੰਘ ਜੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਜਿਹੜੀ ਆਪਾਂ ਜੋ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਦੁਖਾਂਤ ਚੱਲ ਰਿਹਾ ਆ ਉਸ ਦੇ ਬਾਰੇ ਜੇ ਆਪਾਂ ਤੁਹਾਨੂੰ ਦੱਸਦੇ ਜਾਈਏ। ਆਪਾਂ ਸਾਰੇ ਜਾਣਦੇ ਹਾਂ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਭਿਆਨਕ ਅੱਗਾਂ ਜਿਹੜੀਆਂ ਆ ਉਸ ਦਾ ਸਾਹਮਣਾ ਕੈਲੀਫੋਰਨੀਆ ਨੂੰ ਕਰਨਾ ਪਿਆ, ਚਾਹੇ ਉਹ ਸੈਂਟਾ ਰੋਜ਼ਾ ਵਾਲੇ ਪਾਸੇ ਰਹੀ ਹੋਵੇ ਤੇ ਚਾਹੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਦਰਨ ਕੈਲੀਫੋਰਨੀਆ ਦੇ ਵਿੱਚ LA ਸਾਈਡ ਨੂੰ ਜਿਹੜੀਆਂ ਅੱਗਾਂ ਸੀਗੀਆਂ, ਥਾਮਸ ਫਾਇਰ, ਜਿਸ ਦੇ ਵਿੱਚ ਮਿਲੀਅਨਸ ਆਫ ਏਕੜ ਜਿਹੜੇ ਸੜ ਕੇ ਸੁਆਹ ਹੋ ਗਏ ਸੀਗੇ। ਹੁਣ 2 ਦਿਨ ਲਗਾਤਾਰ ਹਰਜੋਤ ਸਿੰਘ ਜੀ ਜਿਹੜੇ ਮੀਂਹ ਪਏ ਨੇ ਤੇ ਉਹਨਾਂ ਮੀਂਹਾਂ ਦੇ ਕਰਕੇ ਬਹੁਤ ਜ਼ਿਆਦਾ ਭਾਰੀ ਜਿਹੜੀ ਆ ਲਾਈਨਸ ਜਿਹੜੀਆਂ ਲੈਂਡਸਲਾਈਡਸ, ਮੱਡ ਸਲਾਈਡਸ ਜਿਹੜੀਆਂ ਆ ਉਹ ਦੇਖੀਆਂ ਗਈਆਂ, ਜਿਸ ਕਰਕੇ ਬੜੇ ਅਫਸੋਸ ਵਾਲੀ ਖਬਰਾਂ ਆ ਰਹੀਆਂ ਵੀ ਤਕਰੀਬਨ 15 ਜਾਣਿਆਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਇਹਨਾਂ ਮੱਡ ਸਲਾਈਡਸ ਦੇ ਕਰਕੇ। ਜੀ ਬਿਲਕੁਲ। ਤੇ 20 ਜਾਣੇ ਹਜੇ ਵੀ ਜਿਹੜੇ ਆ ਗਵਾਚੇ ਆ, ਉਹਨਾਂ ਦਾ ਪਤਾ ਨਹੀਂ ਲੱਗ ਰਿਹਾ। ਸੋ ਇਹ ਜਿਹੜੀ ਮੌਤਾਂ ਦੀ ਗਿਣਤੀ ਆ ਇਹ ਵਧਣ ਵਾਲੀ ਹੈਗੀ ਆ। ਤੇ ਸਦਰਨ ਕੈਲੀਫੋਰਨੀਆ ਵਿੱਚ ਮੌਂਟੇਸੀਲੋ ਟਾਊਨ ਜਿਹੜਾ ਆ ਪੂਰੇ ਗਾਰੇ ਦੇ ਨਾਲ ਉਹ ਭਰਿਆ ਹੋਇਆ ਹੈਗਾ। ਗਾਰਾ ਹੀ ਗਾਰਾ ਕਹਿੰਦੇ ਦਿਸਦਾ ਹੈਗਾ ਜਿੱਥੇ ਵੀ, ਕਿਉਂਕਿ ਮੰਗਲਵਾਰ ਨੂੰ ਕਾਫੀ ਜਿਹੜੀ ਆ ਭਾਰੀ ਜਿਹੜੀ ਮੀਂਹ ਪਿਆ ਸੀਗਾ ਤੇ ਉਹਦੇ ਨਾਲ ਜਿਹੜਾ ਮੱਡ ਆ, ਗਾਰਾ, ਚਿੱਕੜ, ਉਹ ਸਾਰਾ ਜਿੱਦਾਂ ਰੁੜ ਕੇ ਥੱਲੇ ਨੂੰ ਪਹਾੜੀ ਵਾਲੀ ਸਾਈਡ ਤੋਂ ਆਇਆ ਤੇ ਬਹੁਤ ਸਾਰੇ ਲੋਕ ਜਿਹੜੇ ਕੱਟ ਆਫ ਹੋਏ ਪਏ ਹੈਗੇ ਆ। 300 ਦੇ ਕਰੀਬ ਜਿਹੜੇ ਲੋਕ ਆ ਉਹ ਟ੍ਰੈਪਡ ਹੈਗੇ ਆ ਰੋਮੇਰੋ ਕੈਨੀਅਨ ਏਰੀਆ ਜਿਹੜਾ ਆ ਮੌਂਟੇਸੀਟੋ ਦਾ ਜੀ, ਕਿਉਂਕਿ ਉਹ ਬਾਹਰ ਨਹੀਂ ਜਾ ਸਕਦੇ ਕਿਉਂਕਿ ਗਾਰਾ ਬਹੁਤ ਆ। ਸੋ ਉਧਰੋਂ ਹੁਣ 3 ਤੋਂ 6 ਵਜੇ ਤਾਈਂ ਕਹਿੰਦੇ ਵੀ ਜਿਹੜਾ 911 ਕਾਲਸ ਬਹੁਤ ਆਈਆਂ ਤੇ ਹੁਣ ਜਦੋਂ ਸਵੇਰੇ ਫਿਰ 6-7 ਵਜੇ ਜਦੋਂ ਫਿਰ ਡੇ ਲਾਈਟ ਹੋਇਆ, ਜਦੋਂ ਸੂਰਜ ਚੜਿਆ, ਉਹ ਤੋਂ ਬਾਅਦ ਫਿਰ ਜਿਹੜੀ ਰੈਸਕਿਊ ਟੀਮ ਆ ਉਹਨਾਂ ਨੇ ਹੈਲੀਕਾਪਟਰ ਦੇ ਨਾਲ ਜਿਹੜੇ ਆ ਲੋਕਾਂ ਨੂੰ ਕੱਢਣਾ ਬਾਹਰ ਜਿਹੜਾ ਸ਼ੁਰੂ ਕੀਤਾ। ਬਿਲਕੁਲ। ਤੇ ਨਾਲ ਹੀ ਦੱਸ ਰਹੇ ਹਰਜੋਤ ਸਿੰਘ ਜੀ ਜਿਹੜਾ ਹਾਈਵੇ 101 ਹੈਗਾ US 101, ਉਹਦਾ ਮੌਂਟੇਸੀਟੋ ਪਾਰਟ ਦੇ ਵਿੱਚ ਸੈਂਟਰਾ ਬਾਰਬਰਾ ਇਲਾਕੇ ਦੇ ਵਿੱਚ ਜਿਹੜਾ ਕਾਫੀ ਚਿਰ ਜਿਹੜਾ ਉਹ ਬੰਦ ਰਿਹਾ ਆ, ਕਿਉਂਕਿ ਉੱਥੇ ਜਿੱਦਾਂ ਤੁਸੀਂ ਦੱਸਿਆ ਵੀ ਚਿੱਕੜ ਹੀ ਚਿੱਕੜ, ਗਾਰਾ ਹੀ ਗਾਰਾ ਜਿਹੜਾ ਸੀਗਾ ਤੇ ਬਹੁਤ, ਕਿਉਂਕਿ ਭਾਰੀ ਮੀਂਹ ਤਕਰੀਬਨ 5.5 ਇੰਚ ਤੱਕ ਜਿਹੜੀ ਆ ਉਹ ਮੀਂਹ ਪਿਆ ਆ ਇਹਨਾਂ ਇਲਾਕਿਆਂ ਦੇ ਵਿੱਚ, ਵੈਂਚੂਰਾ ਕਾਉਂਟੀ ਦੇ ਵਿੱਚ। ਤੇ ਸੋ ਇਹ ਕਾਫੀ ਜਿਹੜੀ ਵੱਡੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਹੁਣੇ ਆਪਾਂ ਆਉਂਦੇ ਹੋਏ ਜਦੋਂ ਦੇਖ ਰਹੇ ਸੀਗੇ ਤੇ ਜਿਹੜੀ ਸੁਣੀ ਸੀ ਗੱਲ ਵੀ ਲੋਕਾਂ ਨੂੰ ਇਹ ਡਰ ਆ ਵੀ ਜਿਨ੍ਹਾਂ ਪਹਾੜੀਆਂ ਦੇ ਨਜ਼ਦੀਕ ਜਿਹੜੇ ਸੁਹੱਪਣ ਦੇ ਲਈ ਲੋਕ ਰਹਿੰਦੇ ਸੀਗੇ ਵੀ ਸੋਹਣੇ ਦ੍ਰਿਸ਼ ਦਿਖਣਗੇ, ਅੱਜ ਉਹਨਾਂ ਪਹਾੜੀਆਂ ਤੋਂ ਹੀ ਜਿਹੜਾ ਉਹ ਡਰ ਲੱਗ ਰਿਹਾ ਆ ਵੀ ਕਿਤੇ ਉਹਨਾਂ ਨੂੰ ਇਹ ਡਰ ਆ ਵੀ ਕਿਤੇ ਉਹ ਸਾਰੀ ਰੁੜ ਕੇ ਉਹਨਾਂ ਦੇ ਘਰਾਂ ਦੇ ਉੱਤੇ ਹੀ ਜਿਹੜੀਆਂ ਆ ਉਹ ਨਾ ਆ ਜਾਣ। ਤੇ ਜਦ ਕਿ ਇਦਾਂ ਹੋਇਆ ਵੀ ਆ ਬਹੁਤ ਸਾਰੇ ਲੋਕਾਂ ਦੇ ਨਾਲ। ਜੀ ਸੋ ਜਿਹੜਾ ਹਾਈਵੇ 101 ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, 48 ਘੰਟੇ ਜਿਹੜਾ ਹਾਈਵੇ 101 ਆ ਉਹ ਕਲੋਜ਼ ਰਿਹਾ। ਇਹਦਾ ਰੀਜ਼ਨ ਇਹ ਸੀ ਵੀ ਜਿਹੜਾ ਗਾਰਾ ਮੱਡ ਉੱਥੇ ਬਹੁਤ ਸੀ ਤੇ ਕਹਿੰਦੇ ਵੀ ਇੰਨੀ ਜਿੱਦਾਂ ਭਾਰੀ ਇੰਟੈਂਸ ਜਿੱਦਾਂ ਜਿਹੜਾ ਮੀਂਹ ਪਿਆ ਹੈਗਾ ਆ, 5.5 ਇੰਚ ਜਿਹੜੀ ਰੇਨ ਆ ਉਹ ਮੰਗਲਵਾਰ ਨੂੰ ਪਈ ਆ ਉੱਥੇ ਜਿਹੜੇ ਵੈਂਚੂਰਾ ਕਾਉਂਟੀ ਦੇ ਕੁਝ ਪਾਰਟਸ ਹੈਗੇ ਆ। ਤੇ ਇੱਕ ਜਗ੍ਹਾ ਕਾਰਪੈਂਟ ਏਰੀਆ ਜਿਹੜਾ ਟਾਊਨ ਆ ਉੱਥੇ 1 ਇੰਚ ਜਿਹੜੀ ਆ 15 ਮਿੰਟਾਂ ਦੇ ਵਿੱਚ ਮੀਂਹ ਪਿਆ। ਦੇਖੋ 1 ਇੰਚ 15 ਮਿੰਟਾਂ ਦੇ ਵਿੱਚ ਮੀਂਹ ਪਿਆ ਤੇ ਉਹਦੇ ਨਾਲ ਕੀ ਆ ਫਿਰ ਇੰਨਾ ਜ਼ਿਆਦਾ ਪਾਣੀ ਜਦੋਂ ਪਹਾੜੀਆਂ ਤੋਂ ਥੱਲੇ ਨੂੰ ਰੁੜਿਆ ਤੇ ਉਹਦੇ ਨਾਲ ਮੱਡ ਤਾਂ ਪਹਿਲਾਂ ਹੀ ਜਿਹੜਾ, ਕਿਉਂਕਿ ਘਾਹ ਫੂਸ ਤਾਂ ਉੱਥੋਂ ਸੜ ਚੁੱਕਾ ਆ, ਇਸ ਕਰਕੇ ਜਿਹੜਾ ਆ ਫਿਰ ਮੱਡ ਆਇਆ ਉਹਦੇ ਨਾਲ ਜਿਹੜੇ ਆ ਕਈ ਲੋਕਾਂ ਦੀਆਂ ਕਾਰਾਂ ਵੀ ਹੜ ਗਈਆਂ, ਘਰਾਂ ਦੇ ਵਿੱਚ ਵੀ ਮੱਡ ਜਿਹੜਾ ਵੜ ਗਿਆ। ਸੋ ਜਿਹੜੇ CNN ਦੇ ਥਾਮਸ ਟਿਗੇ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਮੌਂਟੇਸੀਟੋ ਦੇ ਵਿੱਚ ਤਾਂ ਮੱਡ ਤੁਸੀਂ ਦੇਖ ਸਕਦੇ ਹੈਗੇ, ਬਹੁਤ ਸਾਰੇ ਘਰਾਂ ਦੇ ਵਿੱਚ ਗਾਰਾ ਹੀ ਗਾਰਾ ਹੈਗਾ ਆ। ਜੀ ਬਿਲਕੁਲ। ਤੇ ਪਾਵਰ ਲਾਈਨਸ ਵੀ ਬਹੁਤ ਸਾਰੀਆਂ ਜਿਹੜੀਆਂ ਹਾਈ ਵੋਲਟੇਜ ਪਾਵਰ ਲਾਈਨਸ ਆ ਉਹ ਕੱਟ ਆਫ ਹੋਈਆਂ ਹੈਗੀਆਂ। ਇਹਦੇ ਕਰਕੇ 7000 ਦੇ ਕਰੀਬ ਜਿਹੜੇ ਲੋਕ ਆ ਉਹ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚੋਂ ਇਵੈਕੂਏਟ ਕੀਤੇ ਗਏ ਹੈਗੇ ਆ। ਜੀ ਤੇ ਜਿੱਦਾਂ ਤੁਸੀਂ ਦੱਸਿਆ ਵੀ ਅਜੇ ਬਹੁਤ ਸਾਰੇ ਲੋਕ, ਕਈ 100 ਲੋਕ ਜਿਹੜੇ ਆ ਉਹਨਾਂ ਤੱਕ ਰਾਹਤ ਜਿਹੜੇ ਕਰਮਚਾਰੀ ਪਹੁੰਚਣ ਦੀ ਉਹਨਾਂ ਨੂੰ
ਉਮੀਦਾਂ ਲਾਈ ਬੈਠੇ ਆ, ਉਹ ਜਿੱਦਾਂ ਕੱਟ ਆਫ ਜਿਹੜੇ ਆ ਉਹ ਹੋਏ ਪਏ ਆ। ਮਡ ਸਲਾਈਡ ਕਹਿੰਦੇ ਆ ਅਨਕਾਮਨ ਥਿੰਗ ਨਹੀਂ ਆ ਇਹ, ਪਹਿਲੋਂ ਵੀ ਜਿਹੜੀਆਂ ਕਿਤੇ ਨਾ ਕਿਤੇ ਆਉਂਦੀਆਂ ਰਹੀਆਂ ਤੇ ਇਹ ਇਸੇ ਤਰੀਕੇ ਦੇ ਨਾਲ ਹਾਨੀਕਾਰਕ ਸਾਬਤ ਹੋਈਆਂ। ਜਨਵਰੀ 2005 ਦੇ ਵਿੱਚ ਕਹਿੰਦੀਆਂ ਲੈਂਡ ਸਲਾਈਡਸ ਆਈਆਂ ਸੀ ਲਾ ਕੌਂਚੀਟਾ ਜਿਹੜਾ ਵੈਂਚੂਰਾ ਕਾਉਂਟੀ ਦੇ ਵਿੱਚ ਹੈ, ਜਿਸ ਦੇ ਵਿੱਚ ਉਦੋਂ 10 ਜਾਣਿਆਂ ਦੀ ਜਿਹੜੀ ਮੌਤ ਹੋਈ ਸੀ। ਪਰ ਇਸ ਵਾਰ ਜਿਹੜੀ ਸਿਚੁਏਸ਼ਨ ਹੋਰ ਵੀ ਜ਼ਿਆਦਾ ਭੈੜੀ ਜਿਹੜੀ ਕਹਿ ਲਓ ਵੀ ਉਹ ਬਣੀ ਹੋਈ ਆ। ਤੇ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਇਸ ਵਾਰ ਕੈਲੀਫੋਰਨੀਆ ਦੇ ਉੱਤੇ ਇੱਕ ਹਿਸਾਬ ਨਾਲ ਕਹਿਰ ਵੱਖੋ ਵੱਖਰੇ ਢੰਗਾਂ ਦੇ ਨਾਲ ਜਿਹੜਾ ਆ ਉਹ ਟੁੱਟ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਫਲੂ ਦੇ ਕਰਕੇ 65 ਸਾਲ ਦੀ ਉਮਰ ਤੋਂ ਥੱਲੇ ਜਿਹੜੇ ਆ ਉਹ ਮਰਨ ਵਾਲਿਆਂ ਦੀ ਸੰਖਿਆ 27 ਆ। ਅੱਗਾਂ ਦੇ ਵਿੱਚ ਦੇਖਿਆ ਵੀ ਕਿੰਨਾ ਭਾਰੀ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਹੋਇਆ ਆ। ਤੇ ਹੁਣ ਚੜ੍ਹਦੇ ਸਾਲ ਦੇ ਵਿੱਚ ਇਹ ਜਿਹੜੇ ਮਡ ਸਲਾਈਡ ਦੇ ਕਰਕੇ ਆਲਰੇਡੀ 15 ਜਾਣਿਆਂ ਦੀ ਜਿਹੜੀ ਮੌਤ ਹੋ ਚੁੱਕੀ ਆ। ਤੇ ਸੋ ਹੈਰਾਨੀ ਦੀ ਗੱਲ ਇਹ ਆ ਰਾਜਕਰਮਵੀਰ ਸਿੰਘ ਜੀ, ਹਜੇ ਵੀ ਕਹਿੰਦੇ ਵੀ ਕਈ ਏਰੀਆ ਜਿੱਥੇ ਅੱਗ ਨਹੀਂ ਬੁਝੀ ਹੈਗੀ, ਹਜੇ ਵੀ ਸਿਰਫ 90% ਤੱਕ ਕੰਟੇਨ ਹੁਣ 92% ਦੱਸੀ ਆ ਉਹਨੇ ਅਪਡੇਟ ਕਰਕੇ 92% ਕੰਟੇਨ ਆ। ਹਜੇ ਵੀ 8% ਅੱਗ ਸਦਨ ਕੈਲੀਫੋਰਨੀਆ 'ਚ ਲੱਗੀ ਹੋਈ ਆ। ਤੇ ਸਰੋਤਿਆਂ ਨੂੰ ਦੱਸਦੀ ਜਾਈਏ 2,81,000 ਏਕੜ ਜਿਹੜੀ ਜ਼ਮੀਨ ਆ, ਉੱਥੋਂ ਜਿਹੜਾ ਘਾਹ ਫੂਸ ਵਿੱਚ ਕਈ ਬਿਲਡਿੰਗਾਂ ਵੀ ਸੜੀਆਂ, ਉੱਥੇ ਜਿਹੜੀਆਂ ਸੜ ਕੇ ਤਬਾਹ ਹੋਈਆਂ ਸੈਂਟਾ ਬਾਰਬਰਾ ਤੇ ਵੈਂਚਰਾ ਕਾਉਂਟੀ ਦੇ ਵਿੱਚ। ਇਹ ਦਸੰਬਰ ਦੇ ਜਿੱਦਾਂ ਪਹਿਲੇ ਹਫ਼ਤਿਆਂ ਦੇ ਵਿੱਚ ਇਹ ਕੁਝ ਉੱਥੇ ਹੋਇਆ ਸੀ। ਬਿਲਕੁਲ ਜਿੱਦਾਂ ਨੇ ਦੱਸਿਆ ਵੀ ਤਕਰੀਬਨ 3 ਲੱਖ ਏਕੜ ਜਿਹੜੇ ਆ ਉਹ ਸੜ ਚੁੱਕੇ ਆਲਮੋਸਟ ਜਿਹੜੇ ਆ ਉਹ ਦੱਸੇ ਜਾਂਦੇ ਨੇ। ਤੇ ਆਪਾਂ ਹਰਜੋਤ ਸਿੰਘ ਜੀ ਅਗਲੀਆਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ। ਕੱਲ ਕਾਫੀ ਜਿਹੜੇ ਸਾਰੇ ਜਾਣੇ ਲੋਕ ਅਚੰਭੇ ਦੇ ਵਿੱਚ ਵੀ ਰਹੇ ਜਦੋਂ ਰਾਸ਼ਟਰਪਤੀ ਟਰੰਪ ਨੇ ਡੈਮੋਕ੍ਰੇਟ ਪਾਰਟੀ ਬਾਈ ਪਾਰਟੀਜ਼ਨ ਮੀਟਿੰਗ ਜਿਹੜੀ ਆ ਉਹ ਸਾਰੇ ਰਿਪੋਰਟਰਾਂ ਦੇ ਸਾਹਮਣੇ ਜਿਹੜੀ ਆ ਉਹ ਕੀਤੀ। ਉਸ ਦੇ ਵਿੱਚ ਜਿਹੜਾ ਮੁੱਖ ਵਿਸ਼ਾ ਜਿਹੜਾ ਆ ਉਹ ਇਮੀਗ੍ਰੇਸ਼ਨ ਦਾ ਹੀ ਜਿਹੜਾ ਰਿਹਾ। ਡਾਕਾ ਵਾਲਿਆਂ ਦੀ ਜਿਹੜੀ ਆ ਉਸ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਨ ਨੂੰ ਰਹੀ। ਆਪਸ ਦੇ ਵਿੱਚ ਜਿਹੜੇ ਵੱਖੋ ਵੱਖਰੀ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆਏ। ਰਾਸ਼ਟਰਪਤੀ ਟਰੰਪ ਨੇ ਆਪਣਾ ਫੇਰ ਦੁਬਾਰਾ ਉਹੀ ਜਿਹੜਾ ਨਜ਼ਰੀਆ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਵੀ ਵਾਲ ਹੋਣੀ ਬਹੁਤ ਜ਼ਰੂਰੀ ਆ। ਜਦ ਡੈਮੋਕ੍ਰੇਟ ਪਾਰਟੀ ਵਾਲੇ ਸੀਗੇ ਉਹ ਕਹਿੰਦੇ ਵੀ ਚਾਹੇ ਤੁਸੀਂ ਬਾਰਡਰ ਪੈਟਰੋਲ ਏਜੰਟ ਦੇ ਕੋਲੋਂ ਪੁੱਛ ਲਓ ਵੀ ਚਾਹੇ ਜਿੰਨੀ ਵੱਡੀ ਤੁਸੀਂ ਕੰਧ ਬਣਾ ਲਓ, ਉਸ ਦੇ ਵਿੱਚ ਕਹਿੰਦੇ ਆ ਵੀ ਲੋਕਾਂ ਨੂੰ ਜਿਹੜਾ ਬਹੁਤਾ ਸਮਾਂ ਉਹਨਾਂ ਨੂੰ ਰੋਕਣ ਦੇ ਲਈ ਬਹੁਤਾ ਸਮਾਂ ਨਹੀਂ, ਵੱਧ ਤੋਂ ਵੱਧ 1 ਮਿੰਟ ਐਕਸਟਰਾ ਜਿਹੜਾ ਆ ਉਹਨਾਂ ਨੂੰ ਜਿਹੜਾ ਉਹ ਮਿਲਦਾ ਆ ਜੇ ਕਿਸੇ ਨੇ ਕੰਧ ਟੱਪ ਕੇ ਜਿਹੜਾ ਆਉਣਾ ਵੀ ਹੋਇਆ ਤਾਂ। ਸੋ ਕਾਫੀ ਜਿਹੜੀਆਂ ਗੱਲਾਂ ਬਾਤਾਂ ਹੋਈਆਂ, ਪਰ ਕਹਿੰਦੇ ਸਭ ਤੋਂ ਅਹਿਮ ਗੱਲ ਇਸ ਪੂਰੀ ਗੱਲਬਾਤ ਦੇ ਦੌਰਾਨ ਜਿਹੜੀ ਆ ਰਾਸ਼ਟਰਪਤੀ ਟਰੰਪ ਦਾ ਇੱਕ ਜਿਹੜਾ ਬਿਆਨ ਜਿਸ ਨੂੰ ਬਹੁਤ ਗੌਰ ਦੇ ਨਾਲ ਸਾਰੇ ਜਾਣੇ ਦੇਖ ਰਹੇ ਆ। ਕਹਿੰਦੇ ਵੀ ਉੱਦਾਂ ਉਹਨਾਂ ਨੇ ਕਿਹਾ ਪੱਤਰਕਾਰਾਂ ਨੂੰ ਵੀ ਤੁਹਾਨੂੰ ਹੁਣ ਵਾਹਵਾ ਮਟੀਰੀਅਲ 2 ਹਫ਼ਤਿਆਂ ਦਾ ਜਿਹੜਾ ਮਿਲ ਗਿਆ ਹੋਣਾ, ਤੁਸੀਂ ਵਾਹਵਾ ਗੱਲਾਂ ਬਾਤਾਂ ਜਿਹੜੀਆਂ ਕਰ ਸਕੋਗੇ। ਤੇ ਨਾਲ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜਿਹੜੀ ਮੇਰੀ ਪੋਜੀਸ਼ਨ ਅੱਜ ਇਸ ਮੀਟਿੰਗ ਤੋਂ ਬਾਅਦ ਉਹ ਹੋਊਗੀ ਜੋ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਲੋਕਾਂ ਨੇ ਆਪਸ ਦੇ ਵਿੱਚ ਮਿਲ ਜੁਲ ਕੇ ਜਿਹੜੀ ਉਹ ਕਰਨੀ ਆ। ਸੋ ਆਪਣੇ ਇੱਕ ਸਟੈਂਡ ਦੇ ਉੱਤੇ ਜਿਸ ਮੁੱਦੇ ਦੇ ਉੱਤੇ ਕੈਂਪੇਨ ਜਿਹੜੀ ਕਰਦੇ ਰਹੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਵੀ ਬਿਗ ਬਿਊਟੀਫੁਲ ਵਾਲ, ਆਪਾਂ ਇਮੀਗ੍ਰੇਸ਼ਨ ਹਰ ਇੱਕ ਤਰੀਕੇ ਨਾਲ ਜਿਹੜੀ ਰੋਕ ਹੀ ਦੇਣੀ ਹੈ, ਚਾਹੇ ਜੋ ਮਰਜ਼ੀ ਜਿਹੜੀ ਆ ਉਹ ਹੋ ਜਾਵੇ। ਸੋ ਉਸ ਪੋਜੀਸ਼ਨ ਤੋਂ ਕਿਤੇ ਨਾ ਕਿਤੇ ਜਾਂ ਤੇ ਕਿਉਂਕਿ ਬਾਈ ਪਾਰਟੀਜ਼ਨ ਮੀਟਿੰਗ ਸੀ ਤਾਂ ਇਦਾਂ ਉਹਨਾਂ ਨੇ ਆਖਿਆ, ਜਾਂ ਕਈ ਵਾਰੀ ਉਹਨਾਂ ਨੂੰ ਉੱਦਾਂ ਵੀ ਨਹੀਂ ਪਤਾ ਲੱਗਦਾ, ਕਈ ਤਰੀਕੇ ਦੇ ਜਿਹੜੇ ਬਿਆਨ ਉਹਨਾਂ ਦੇ ਮੂੰਹ 'ਚ ਨਿਕਲ ਜਾਂਦੇ ਆ। ਪਰ ਸਾਰੇ ਜਾਣੇ ਬਹੁਤ ਇਸ ਨੂੰ ਗੰਭੀਰਤਾ ਦੇ ਨਾਲ ਦੇਖ ਰਹੇ ਆ ਵੀ ਇੱਥੋਂ ਇਹ 'ਚ ਇੱਕ ਚੀਜ਼ ਜਿਹੜੀ ਜ਼ਰੂਰ ਭਾਵਨਾ ਮਿਲਦੀ ਆ ਵੀ ਸ਼ਾਇਦ ਬਾਕੀਆਂ ਦੇ ਨਾਲ ਮਿਲ ਜੁਲ ਕੇ ਆਪਣੀ ਪੋਜੀਸ਼ਨ ਦੇ ਵਿੱਚ ਥੋੜ੍ਹੀ ਬਹੁਤੀ ਆਪਣੀ ਤਬਦੀਲੀ ਜਿਹੜੀ ਉਹ ਜ਼ਰੂਰ ਲਿਆ ਸਕਦੇ ਆ ਇਮੀਗ੍ਰੇਸ਼ਨ ਦੇ ਮਾਮਲੇ ਨੂੰ ਲੈ ਕੇ। ਜੀ ਬਿਲਕੁਲ। ਸੋ ਉਹਨਾਂ ਨੇ ਬੜਾ ਵਧੀਆ ਬਿਆਨ ਦਿੱਤਾ, ਕਹਿੰਦੇ ਵੀ ਜੋ ਕੁਝ ਇਸ ਆਫਿਸ ਦੇ ਵਿੱਚ ਜੇ ਸਾਰੇ ਐਗਰੀ ਕਰਨਗੇ ਤੇ ਮੈਂ ਉਸ ਮੇਰੀ ਵੀ ਉਹੀ ਪੋਜੀਸ਼ਨ ਹੋਊਗੀ। ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਕਿੱਦਾਂ ਦੀ ਪੋਜੀਸ਼ਨ ਲੱਗਦੀ ਆ। ਪਰ ਜੇ ਨਾਰਥ ਕੋਰੀਆ ਤੇ ਸਾਊਥ ਕੋਰੀਆ ਵਾਲੀ ਗੱਲ ਵੀ ਦੇਖੀ ਜਾਵੇ ਤੇ ਅੱਜ ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ ਰਾਜਕਰਮਵੀਰ ਸਿੰਘ ਜੀ, ਜਿਹੜੇ ਸਾਊਥ ਕੋਰੀਆ ਦੇ ਲੀਡਰ ਆ ਉਹ ਕਹਿੰਦੇ ਵੀ ਜੇ ਸਾਡੀ ਗੱਲਬਾਤ ਹੋ ਰਹੀ ਆ ਨਾਰਥ ਕੋਰੀਆ ਨੂੰ, ਇਹਦਾ ਸਾਰਾ ਕ੍ਰੈਡਿਟ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੂੰ ਜਾਂਦਾ ਆ ਵੀ ਉਹਨਾਂ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ ਉਹਦੇ ਉੱਤੇ, ਕਿਮ ਜੋਂਗ ਦੇ ਉੱਤੇ, ਨਾਰਥ ਕੋਰੀਆ ਤੇ ਉਹ ਸਾਡੇ ਨਾਲ ਹੁਣ ਗੱਲਬਾਤ ਕਰਨ ਲਈ ਤਿਆਰ ਹੋਇਆ। ਬਿਲਕੁਲ ਜਿੱਦਾਂ ਆਪਾਂ ਕੱਲ ਕਿਆਸ ਰਾਹੀਆਂ ਲਾ ਰਹੇ ਸੀ, ਇਹ ਰਾਸ਼ਟਰਪਤੀ ਟਰੰਪ ਵੱਲੋਂ ਨਹੀਂ ਬਲਕਿ ਸਾਊਥ ਕੋਰੀਆ ਦੇ ਰਾਸ਼ਟਰਪਤੀ ਵੱਲੋਂ ਜਿਹੜਾ ਬਿਆਨ ਆਇਆ, ਜੋ ਕਿ ਇੱਕ ਹਿਸਾਬ ਨਾਲ ਫਿਰ ਪ੍ਰੋੜਤਾ ਕਰ ਜਾਂਦਾ ਹੈ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਟਿਕਸ ਆ ਉਹ ਕਿਤੇ ਨਾ ਕਿਤੇ ਜਿਹੜੇ ਆ ਉਹ ਕੰਮ ਕਰ ਰਹੇ ਨੇ। ਸੋ ਬਿਲਕੁਲ ਜੇ ਲੜਾਈ ਝਗੜੇ ਤੋਂ ਬਿਨਾਂ ਪ੍ਰੈਸ਼ਰ ਪਾ ਕੇ ਗੱਲਬਾਤ ਹੁੰਦੀ ਆ ਤਾਂ ਉਹ ਵਧੀਆ ਗੱਲ ਹੈਗੀ ਆ। ਬਿਲਕੁਲ ਜਿਹੜਾ ਗੱਲ ਸੁਲਝ ਜਾਵੇ ਉਹ ਵਧੀਆ ਹੀ ਵਧੀਆ। ਤੇ ਇੱਕ ਹਰਜੋਤ ਸਿੰਘ ਜੀ ਹੋਰ ਜਿਹੜੀ ਜਦੋਂ ਇਮੀਗ੍ਰੇਸ਼ਨ ਦੀ ਮੀਟਿੰਗ ਚੱਲ ਰਹੀ ਸੀ ਉਸ ਦੇ ਵਿੱਚ
ਜਿਹੜੀ ਗੱਲ ਸਾਹਮਣੇ ਆਈ, ਕਹਿੰਦੇ ਵੀ ਇਹ ਜਿਹੜੀ ਕੰਧ ਟੱਪਣ ਵਾਲੀ ਗੱਲ ਆ ਉਹ ਮੈਜੋਰਟੀ ਦੇ ਵਿੱਚ ਇੰਨੇ ਲੋਕ ਨਹੀਂ ਆ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਉੱਥੇ ਰਹਿ ਰਹੇ, ਜਿਹੜੇ ਕੰਧ ਟੱਪ ਕੇ ਇੱਥੇ ਐਕਚੁਅਲ 'ਚ ਬਾਰਡਰ ਟੱਪ ਕੇ ਪਹੁੰਚਦੇ ਨੇ। ਸਭ ਤੋਂ ਵੱਡੀ ਸੰਖਿਆ ਆ ਵੀਜ਼ਾ ਓਵਰਸਟੇ। ਕਹਿੰਦੇ 60% ਲੋਕ ਜਿਹੜੇ ਅਨਡਾਕੂਮੈਂਟਡ ਇਲੀਗਲ ਤਰੀਕੇ ਦੇ ਨਾਲ ਅਮਰੀਕਾ 'ਚ ਰਹਿ ਰਹੇ ਨੇ ਉਹ ਲੋਕ ਨੇ ਜਿਹੜੇ ਇੱਥੇ ਆਉਂਦੇ ਲੀਗਲ ਇਮੀਗ੍ਰੇਸ਼ਨ ਦੇ ਨਾਲ ਆ ਜਾਂ ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ, ਜਿਹੜੇ ਥੋੜੇ ਚਿਰ ਲਈ ਆਉਂਦੇ ਨੇ ਪਰ ਬਾਅਦ 'ਚ ਕਦੀ ਮੁੜ ਕੇ ਵਾਪਸ ਨਹੀਂ ਜਾਂਦੇ, ਜਿਨ੍ਹਾਂ ਦੇ ਵਿੱਚ ਐਗਜ਼ਾਮਪਲ ਬਹੁਤ ਸਾਰੇ ਜਿਹੜੇ ਸੀਜ਼ਨਲ ਵਰਕਰ ਜਿਹੜੀ ਉਹ ਦਿੰਦੇ ਨੇ, ਤੇ ਉਹ ਤੋਂ ਵੀ ਵੱਡੇ ਜਿਹੜੇ ਵਿਜ਼ਟਰ ਵੀਜ਼ੇ ਵਾਲੀ ਜਿਹੜੀ ਆ ਉਹ ਦੱਸਦੇ ਨੇ ਵੀ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਇੱਥੇ ਆਉਂਦੇ ਨੇ। ਬਾਅਦ ਦੇ ਵਿੱਚ ਹੋਰ ਜਿਹੜੀ ਕਹਿ ਲਓ ਵੀ ਇੱਥੋਂ ਦੀਆਂ ਚੋਰ ਮੋਰੀਆਂ ਕਹਿ ਸਕਦੇ ਆ ਜਾਂ ਲੂਪ ਹੋਲਸ ਕਹਿ ਸਕਦੇ ਆ, ਕੋਈ ਪੋਲੀਟੀਕਲ ਅਸਾਈਲਮ ਕਰ ਦਿੰਦਾ, ਕੋਈ ਕੁਛ ਕਰ ਦਿੰਦਾ। ਇਸੇ ਕਰਕੇ ਲੋਕ ਬਹੁਤ ਸਾਰੇ ਜਿਹੜੇ ਕਹਿੰਦੇ ਵਿਜ਼ਟਰ ਵੀਜ਼ੇ ਤੇ ਆਉਂਦੇ ਆ ਪੋਲੀਟੀਕਲ ਅਸਾਈਲਮ ਕਰਾ ਦਿੰਦੇ ਆ ਅਪਲਾਈ, ਖਾਸ ਕਰਕੇ ਇੰਡੀਆ ਵਾਲੇ। ਮੈਂ ਇੱਕ ਨਿਊਜ਼ ਪੜ੍ਹ ਰਿਹਾ ਸੀ ਤੇ ਇਸੇ ਕਰਕੇ ਜਿਹੜਾ ਪਹਿਲਾਂ 5-6 ਮਹੀਨੇ 'ਚ ਕੇਸ ਸੈਟਲ ਹੁੰਦਾ ਸੀ ਹੁਣ 3-3 4-4 ਸਾਲ ਲੱਗ ਰਹੇ ਆ, ਕਿਉਂਕਿ ਉਹਦੇ ਉੱਤੇ ਕੈਪ ਹੈਗਾ 80,000 ਦੇ ਕਰੀਬ ਮੇਰੇ ਖਿਆਲ ਨਾਲ ਰਾਜਗੁਰਮੀਤ ਸਿੰਘ ਜੀ ਇੱਕ ਸਾਲ ਦੇ ਵਿੱਚ ਪੋਲੀਟੀਕਲ ਅਸਾਈਲਮ ਸੀ, ਫਿਰ ਘਟਾ ਕੇ 50 ਕਰ ਦਿੱਤਾ ਗਿਆ ਸੀ। ਤੇ ਹੁਣ ਇਸੇ ਕਰਕੇ ਕਿਉਂਕਿ ਲੋਕ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਅਪਲਾਈ ਕਰ ਰਹੇ ਆ ਤੇ ਉਹ ਜਿਹੜਾ ਫਿਰ ਸਮਾਂ ਆ ਉਹ ਲੰਮਾ ਹੋਈ ਜਾਂਦਾ ਹੈਗਾ। ਸੋ ਇਹ ਜਿਹੜੀ ਆ ਗੱਲ ਜਿਹੜੀ ਉਹ ਦੇਖਣ ਵਾਲੀ ਹੋਵੇਗੀ ਵੀ, ਕਿਉਂਕਿ ਇਹ ਜਿਹੜੀ ਇਮੀਗ੍ਰੇਸ਼ਨ ਵਾਲਾ ਮਸਲਾ ਆ ਇਸ ਟਾਈਮ ਬਹੁਤ ਜ਼ਿਆਦਾ ਭਖਿਆ ਹੋਇਆ ਆ ਤੇ ਆਪਾਂ ਦੇਖਦੇ ਹਾਂ ਕਿਉਂਕਿ ਡਾਕਾ ਵਾਲਿਆਂ ਦੇ ਉੱਤੇ ਵੀ ਤਲਵਾਰ ਜਿਹੜੀ ਆ ਉਹ ਡਿੱਗਣ ਦਾ ਖਤਰਾ ਆ। ਜਿਹੜੇ ਸੈਲਵਾਡੋਰ ਵਾਲੇ ਆ ਉਹਨਾਂ ਦੇ ਉੱਤੇ ਵੀ ਜਿਹੜਾ ਡਿੱਗਣ ਦਾ, ਉਹਨਾਂ ਨੂੰ ਵੀ ਇੱਥੋਂ ਜਾਣ ਦੇ ਲਈ ਇੱਕ ਹਿਸਾਬ ਦੇ ਨਾਲ ਆਖ ਦਿੱਤਾ ਗਿਆ ਹੈ ਜੀ। ਸੋ ਜੇ ਡਾਕਾ ਦੇ ਨਾਲ ਗੱਲਬਾਤ ਕਰਦੇ ਜਾਈਏ ਰਾਜਕਰਮਵੀਰ ਸਿੰਘ ਜੀ, ਜਿਹੜੀ ਡਾਕਾ ਕਹਿੰਦੇ ਵੀ ਸਟਿਲ ਅਲਾਈਵ, ਅੱਜ ਇੱਕ ਫੈਡਰਲ ਜੱਜ ਨੇ ਜਿਹੜੀ ਆ ਟੈਂਪਰੇਰੀ ਬਲੌਕ ਕਰ ਦਿੱਤਾ ਜਿਹੜਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਿਹੜੇ ਡਾਕਾ ਦੇ ਅੰਡਰ ਸਟੂਡੈਂਟ ਜਾਂ ਲੋਕ ਹੈਗੇ ਆ ਵੀ ਉਹਨਾਂ ਨੂੰ ਡਿਪੋਰਟ ਨਾ ਕੀਤਾ ਜਾਵੇ। 7 ਲੱਖ ਦੇ ਕਰੀਬ ਕਹਿੰਦੇ ਯੰਗ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਆ ਜੋ ਕਿ USA ਦੇ ਵਿੱਚ ਐਜ਼ ਏ ਚਿਲਡਰਨ ਬੱਚਿਆਂ ਵਾਂਗ ਆਏ ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਸੀ ਵੀ ਅਸੀਂ ਮਾਰਚ ਦੇ ਵਿੱਚ ਜਿਹੜਾ ਆ ਇਹ ਪ੍ਰੋਗਰਾਮ ਬੰਦ ਕਰ ਦੇਵਾਂਗੇ ਅਨਲੈਸ ਕਿ ਜਿਹੜੀ ਕਾਂਗਰਸ ਆ ਉਹਦੇ ਉੱਤੇ ਕੋਈ ਨਾ ਕੋਈ ਜਿਹੜਾ ਫੈਸਲਾ ਲਵੇ। ਪਰ ਅੱਜ ਜਿਹੜਾ ਆ ਇੱਕ ਫੈਡਰਲ ਜੱਜ ਨੇ ਟੈਂਪਰੇਰੀ ਬਲੌਕ ਕਰ ਦਿੱਤਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਕੋਸ਼ਿਸ਼ਾਂ ਨੂੰ। ਜੀ ਬਿਲਕੁਲ। ਸੋ ਜਿਹੜੇ ਆਪਣੇ ਇਸ ਟਾਈਮ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ ਜਿਹੜੇ ਬਕੈਰਾ ਉਹਨਾਂ ਦਾ ਨਾਂ ਆ, ਉਹਨਾਂ ਨੇ ਜਿਹੜਾ ਇਹੀ ਕਿਹਾ ਵੀ ਜਿਹੜੇ ਅੱਜ ਦੀ ਜਿਹੜੀ ਰੂਲਿੰਗ ਆ ਉਹ ਇੱਕ ਵਾਰੀ ਫੇਰ ਕਹਿੰਦੇ ਦਰਸਾਉਂਦੀ ਆ ਵੀ ਰੂਲ ਤੋਂ ਉੱਤੇ ਕੋਈ ਵੀ ਜਾਣਾ ਨਹੀਂ ਆ, ਚਾਹੇ ਰਾਸ਼ਟਰਪਤੀ ਟਰੰਪ ਤੇ ਉਹਨਾਂ ਦਾ ਪ੍ਰਸ਼ਾਸਨ ਇਸ ਨੂੰ ਰੋਕਣ ਦੇ ਲਈ ਜਿਹੜੀ ਆ ਕੋਸ਼ਿਸ਼ ਜਿਹੜੀ ਕਰ ਰਹੇ ਹੋਣ, ਪਰ ਜਦੋਂ ਅਦਾਲਤ ਦੇ ਵਿੱਚ ਜਾਂਦੇ ਆ ਤਾਂ ਰੂਲ ਜਿਹੜਾ ਸਭ ਤੋਂ ਉੱਤੇ ਹੁੰਦਾ ਆ। ਸੋ ਆਪਾਂ ਇਹ ਦੇਖਿਆ ਸੀਗਾ ਬਹੁਤ ਸਾਰੇ ਜਿਹੜੇ ਜਦੋਂ ਰਾਸ਼ਟਰਪਤੀ ਟਰੰਪ ਦਾ ਐਗਜ਼ੀਕਿਊਟਿਵ ਆਰਡਰ ਖਾਸ ਕਰਕੇ ਜਿਹੜੇ ਵੱਖਰੇ ਟਰੈਵਲ ਬੈਨ ਦੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਵੀ ਜਿਹੜੇ ਬਹੁਤ ਸਾਰੇ ਫੈਡਰਲ ਜੱਜਾਂ ਨੇ ਵੱਖ-ਵੱਖ ਅਦਾਲਤਾਂ ਦੇ ਵਿੱਚ ਉਸ ਦੇ ਉੱਤੇ ਰੋਕ ਲਾ ਦਿੱਤੀ ਸੀ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਕਿਹੜਾ ਰਾਹ ਜਿਹੜਾ ਆ ਉਹ ਫੜੂਗਾ। ਸੋ ਜੇ ਇਮੀਗ੍ਰੇਸ਼ਨ ਦੀ ਗੱਲਬਾਤ ਕਰਦੇ ਜਾਈਏ ਰਾਜਕਰਮਵੀਰ ਸਿੰਘ ਜੀ, ਵੀ ਜਿਹੜੇ ਕਹਿੰਦੇ ਵੀ ਆਲਮੋਸਟ ਸਾਰੇ ਡੈਮੋਕ੍ਰੇਟ ਜਿਹੜੇ ਕਾਂਗਰਸਮੈਨ ਤੇ ਸੈਨੇਟਰ ਹੈਗੇ ਆ ਉਹ ਤੇ ਇਸੇ ਤਰ੍ਹਾਂ ਮੈਜੋਰਟੀ ਦੇ ਵਿੱਚ ਜਿਹੜੇ ਰਿਪਬਲਿਕਨ ਆ ਉਹ ਇਹ ਚਾਹੁੰਦੇ ਹੈਗੇ ਆ ਵੀ ਜਿਹੜੇ ਲੋਕ ਇਲੀਗਲੀ ਆ ਰਹੇ ਆ USA ਦੇ ਵਿੱਚ ਐਜ਼ ਏ ਮਾਈਨਰ ਜਾਂ ਆਏ ਹੈਗੇ ਆ ਉਹਨਾਂ ਨੂੰ ਸਟੇ ਕਰਨ ਦਾ ਮੌਕਾ ਦਿੱਤਾ ਜਾਵੇ। ਤੇ ਜਿਹੜੇ ਬਹੁਤੇ ਡੈਮੋਕ੍ਰੇਟ ਤੇ ਮੋਸਟਲੀ ਰਿਪਬਲਿਕਨ ਇਹ ਵੀ ਇਹ ਫੇਵਰ ਕਰਦੇ ਆ ਵੀ ਜਿਹੜੇ ਇਲੀਗਲ ਇਮੀਗ੍ਰੇਸ਼ਨ ਦੇ ਜਿਹੜੇ ਲਾਜ਼ ਹੈਗੇ ਆ ਉਹਨਾਂ ਨੂੰ ਸਟ੍ਰਿਕਟ ਕੀਤਾ ਜਾਵੇ ਤੇ ਟਾਈਟ ਕੀਤਾ ਜਾਵੇ ਬਾਰਡਰ। ਇਹਦੇ ਹੱਕ ਦੇ ਵਿੱਚ ਤਾਂ ਜਿਹੜੇ ਡੈਮੋਕ੍ਰੇਟ ਵੀ ਬਹੁਤ ਜ਼ਿਆਦਾ ਹੈਗੇ ਆ, ਪਰ ਉਹ ਜਿਹੜੀ ਕੰਧ ਆ ਉਸ ਬਣਾਉਣ ਦੇ ਜਿਹੜੀ ਉਲਟ ਹੈਗੇ ਆ। ਕਿਉਂਕਿ ਦੇਖੋ ਆਪਾਂ ਇੱਕ ਖਬਰ ਵੀ ਦੇਖ ਰਹੇ ਸੀ ਕਿਸ ਤਰ੍ਹਾਂ ਜਿੱਦਾਂ ਜਿਹੜੀਆਂ ਫੈਂਸਾਂ ਬਣਾਈਆਂ ਤੇ ਉਹਨਾਂ 'ਚ ਫਿਰ ਗਲੀਆਂ ਕੱਢ ਕੇ ਤਾਂ ਵਿੱਚੋਂ ਜਿਹੜੀ ਉਹ ਛਾਲ ਮਾਰ ਕੇ ਆ ਜਾਂਦੇ। ਉਹ ਤੇ ਹੈ ਹੀ ਆ ਹਰਜੋਤ ਸਿੰਘ ਜੀ, ਦੇਖੋ ਕਿੰਨੇ ਬਿਲੀਅਨ ਡਾਲਰ ਜਿਹੜੇ ਟੈਕਸ ਪੇਅਰ ਦੇ ਜਿਹੜੇ ਉਸ ਦੇ ਵਿੱਚ ਲੱਗਣੇ ਆ ਤੇ ਬਾਅਦ ਦੇ ਵਿੱਚ ਜੇ ਇਸ ਕੰਮ ਨੂੰ ਉਹ ਬਣਾਈ ਗਈ ਹੈ ਜੇ ਉਸ ਦੇ ਵਿੱਚ ਉਹ ਕਾਮਯਾਬੀ ਵੀ ਹਾਸਲ ਨਹੀਂ ਹੁੰਦੀ ਤਾਂ ਫਿਰ ਕਹਿੰਦੇ ਆ ਵੀ ਉਸ ਦਾ ਫਾਇਦਾ ਵੀ ਜਿਹੜਾ ਆ ਉਹ ਕੀ ਹੋਵੇਗਾ। ਬਾਕੀ ਇਹ ਗੱਲ ਜਿਹੜੀ ਜ਼ਰੂਰ ਹੈਗੀ ਆ ਵੀ ਇੱਥੇ ਦੇ ਜਿਹੜੇ ਹੁਣ ਦੇਖੋ ਜਿੱਦਾਂ ਆਈਸ ਵਾਲੇ ਹੁਣ ਬਹੁਤ ਚਕੰਨੇ ਨੇ, ਬਹੁਤ ਤੇਜ਼ ਨੇ, ਜਿਹੜੇ ਬਹੁਤ ਲੋਕਾਂ ਨੂੰ ਫੜ ਕੇ ਡਿਪੋਰਟ ਜਿਹੜੇ ਅਨਡਾਕੂਮੈਂਟਡ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਉਹ ਕਰੀ ਜਾ ਰਹੇ ਨੇ। ਸੋ ਉੱਦਾਂ ਦੇ ਜਿਹੜੇ ਪ੍ਰੋਸੈਸ ਦੇ ਵਿੱਚ ਜਿਹੜੀਆਂ ਤੇਜ਼ੀਆਂ ਲਿਆਉਣ ਦੀ ਜਿਹੜੀ ਜ਼ਰੂਰਤ ਹੈਗੀ ਆ। ਅਟਾਰਨੀ ਜਨਰਲ ਨੇ ਥੋੜ੍ਹੇ ਦਿਨ ਪਹਿਲੋਂ ਜਿਹੜਾ ਇਸ਼ਾਰਾ ਵੀ ਕੀਤਾ ਵੀ ਰਿਵਿਊ ਕਰਨਗੇ ਉਹ ਉਹਨਾਂ ਕੇਸਾਂ ਨੂੰ ਜਿਨ੍ਹਾਂ ਨੂੰ ਐਡਮਿਨਿਸਟ੍ਰੇਟਿਵ ਤਰੀਕੇ ਦੇ ਉੱਤੇ ਬੰਦ ਕੀਤਾ, ਪਰ ਫੈਸਲਾ ਜਿਹੜਾ ਉਸ ਦਾ ਕੋਈ ਸੁਣਾਇਆ ਨਹੀਂ ਤੇ ਨਾਲ ਉਹ ਤਰਜੀਹ ਦੇ ਰਹੇ ਆ ਵੀ ਇਹ ਐਡਮਿਨਿਸਟ੍ਰੇਟਿਵ ਤਰੀਕੇ ਨਾਲ ਨਾ ਰੋਕਿਆ ਜਾਵੇ, ਇਸ ਦਾ ਫੈਸਲਾ ਸੁਣਾ ਕੇ ਹੰਨੇ ਜਾਂ ਬੰਨੇ ਜਿਹੜੇ ਆ
ਉਹ ਉਹਨਾਂ ਲੋਕਾਂ ਨੂੰ ਜਿਹੜਾ ਉਹ ਕੀਤਾ ਜਾਵੇ। ਸੋ ਮੇਜਰ ਚੇਂਜਸ ਜਿਹੜੇ ਆ ਔਨ ਦਾ ਹੋਰਾਈਜ਼ਨ ਜਿਹਨੂੰ ਕਹਿੰਦੇ ਆ ਵੀ ਉਹ ਹੈਗੇ ਨੇ ਇੱਥੇ ਇਮੀਗ੍ਰੇਸ਼ਨ ਨੂੰ ਲੈ ਕੇ। ਕੀ ਗੱਲਬਾਤ ਹੋ ਕੇ ਕਿਹੜੇ ਫੈਸਲੇ ਜਿਹੜੇ ਹੁੰਦੇ ਨੇ ਉਹਦੇ ਬਾਰੇ ਆਪਾਂ ਤੁਹਾਨੂੰ ਜਿਹੜੀ ਜ਼ਰੂਰ ਰੋਜ਼ਾਨਾ ਹੀ ਜਿਹੜੀ ਉਹ ਜਾਣਕਾਰੀ ਆ ਉਹ ਦਿੰਦੇ ਹੀ ਰਵਾਂਗੇ। ਸੋ ਪਰ ਓਵਰਆਲ ਜੇ ਦੇਖਿਆ ਜਾਵੇ ਜਿਹੜੀ ਕੱਲ ਉਹਨਾਂ ਦੀ ਮੀਟਿੰਗ ਹੋਈ ਆ ਪ੍ਰੈਜ਼ੀਡੈਂਟ ਟਰੰਪ ਦੀ ਦੋਨੋਂ ਹੀ ਜਿਹੜੇ ਰਿਪਬਲਿਕਨ ਤੇ ਕਾਂਗਰਸ ਦੇ ਲੀਡਰ ਦੇ ਨਾਲ, ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਵੀ ਸਟੈਪ ਹੈਗਾ ਆ ਕਿਉਂਕਿ ਪਿਛਲੇ 2-3 ਵੀਕਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਜਿਹੜਾ ਪ੍ਰਚਾਰ ਬਹੁਤ ਜ਼ਿਆਦਾ ਹੋ ਰਿਹਾ ਸੀ ਵੀ ਜੀ ਉਹ ਡੋਪ ਆ, ਵੀ ਬੱਚਿਆਂ ਵਾਂਗ ਬਿਹੇਵ ਕਰਦਾ ਆ, ਕਿ ਕਈ ਤਾਂ ਇਡੀਅਟ ਵੀ ਲਿਖਦੇ ਸੀ, ਕਈ ਕਹਿੰਦੇ ਸੀ ਵੀ ਉਹਨੂੰ ਜਿੱਦਾਂ ਮੈਂਟਲ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ। ਪਰ ਇਸ ਮੀਟਿੰਗ ਨੇ ਸਾਬਤ ਕਰ ਦਿੱਤਾ। ਇੱਕ ਜਿਹੜੀ ਬੁੱਕ ਆਈ ਸੀਗੀ ਫਾਇਰ ਐਂਡ ਫਰੀ ਵਾਲੀ ਫਿਊਰੀ ਵਾਲੀ ਮਾਈਕਲ ਵੋਲਫ ਦੀ, ਉਹਦੇ ਵਿੱਚ ਵੀ ਉਸਨੇ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਚਾਰਜ ਲਾਏ ਸੀ ਟਰੰਪ ਐਡਮਿਨਿਸਟ੍ਰੇਸ਼ਨ ਤੇ ਪ੍ਰੈਜ਼ੀਡੈਂਟ ਟਰੰਪ ਤੇ ਕਹਿੰਦੇ ਵੀ ਇਸ ਮੀਟਿੰਗ ਤੋਂ ਬਾਅਦ ਮੇਬੀ ਇਹ ਇੱਕ ਰੀਜ਼ਨ ਹੋਊਗਾ ਕਿਉਂਕਿ ਉਹਦੇ 'ਚ ਇਹ ਵੀ ਪੁਆਇੰਟ ਦੱਸਿਆ ਗਿਆ ਸੀ ਵੀ ਪ੍ਰੈਜ਼ੀਡੈਂਟ ਟਰੰਪ ਕਿਸੇ ਤਰ੍ਹਾਂ ਦੀ ਯੂਨੀਫਾਈ ਕਰਨ ਦੀ ਜਿਹੜੀ ਓਵਲ ਆਫਿਸ ਨੂੰ ਕੋਸ਼ਿਸ਼ ਨਹੀਂ ਕਰ ਰਹੇ, ਪਰ ਇਹ ਵੀ ਇੱਕ ਮੁੱਦਾ ਹੋ ਸਕਦਾ ਵੀ ਉਹਨਾਂ ਨੇ ਆਪਣਾ ਸਟੈਂਡ ਜਿਹੜਾ ਆ ਜਿਹੜੀ ਉੱਥੇ ਮੀਟਿੰਗ ਦੇ ਵਿੱਚ ਜਿਹੜੇ ਆਮ ਜਿਹੜੇ ਹੋਰ ਸੈਨੇਟਰ ਜਾਂ ਕਾਂਗਰਸਮੈਨ ਸੀ ਉਹਨਾਂ ਵਰਗਾ ਹੀ ਰੱਖਿਆ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਇਮੀਗ੍ਰੇਸ਼ਨ ਦੀ ਜੇ ਖਬਰ ਹਰਜੋਤ ਸਿੰਘ ਜੀ ਇੱਕ ਹੋਰ ਦੇਖਦੇ ਜਾਈਏ, ਹਿਊਸਟਨ ਤੋਂ ਆ ਰਹੀ ਆ। ਹਿਊਸਟਨ ਦੇ ਵਿੱਚ ਕਹਿੰਦੇ ਜਿਹੜੇ ਇੰਪਲੋਇਰ ਜਾਂ ਕਹਿੰਦੇ ਉਹ ਰੈਡੀ ਰਹਿਣ ਕਿਸੇ ਵੀ ਟਾਈਮ ਜਿਹੜੀ ਇਮੀਗ੍ਰੇਸ਼ਨ ਇਨਸਪੈਕਸ਼ਨਸ ਜਿਹੜੀਆਂ ਉੱਥੇ ਉਹ ਕੀਤੀਆਂ ਜਾ ਸਕਦੀਆਂ ਨੇ। ਕਹਿੰਦੇ ਵੀ ਹਿਊਸਟਨ ਇੰਪਲੋਇਰਸ ਜਿਹੜੇ ਆ ਜਿੰਨੇ ਵੀ ਉੱਥੇ ਰਹਿੰਦੇ ਨੇ ਜਾਂ ਉਹਨਾਂ ਦੇ ਅਧੀਨ ਕੰਮ ਕਰਦੇ ਨੇ ਹਿਊਸਟਨ ਦੇ ਵਿੱਚ, ਉਹ ਕਹਿੰਦੇ ਵੀ ਕੋਈ ਵੀ ਉੱਥੇ ਆ ਕੇ ਤੁਹਾਨੂੰ ਬੇਸਿਕਲੀ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਅਫਸਰ ਆ ਉਹ ਕਹਿ ਸਕਦਾ ਸ਼ੋ ਮੀ ਯੂਰ ਪੇਪਰਸ। ਇਸ ਚੀਜ਼ ਦੇ ਲਈ ਜਿਹੜਾ ਆ ਉਹ ਤਿਆਰ ਰੱਖਣ ਦੀ ਜ਼ਰੂਰਤ ਆ। USICE ਜਿਹਨੂੰ ਆਈਸ ਵੀ ਆਪਾਂ ਜਿਹੜਾ ਕਹਿੰਦੇ ਆ, ਯੂਨਾਈਟਿਡ ਸਟੇਟ ਇਮੀਗ੍ਰੇਸ਼ਨ ਕਸਟਮ ਐਂਡ ਐਨਫੋਰਸਮੈਂਟ ਵਾਲੇ ਜਿਹੜੇ ਹੈਗੇ, ਤੇ ਉਹ ਕਹਿੰਦੇ ਵੀ ਜਿਹੜਾ ਫਾਰਮ I-9 ਹੈਗਾ ਆ ਉਹ ਜਿਸ ਦੇ ਵਿੱਚ ਦੱਸਿਆ ਜਾਂਦਾ ਵੀ ਇੰਪਲੋਈ ਦੀ ਐਲੀਜੀਬਿਲਟੀ ਵੀ ਉਹ ਇੱਥੇ ਕਰ ਸਕਦਾ ਕੰਮ ਜਾਂ ਨਹੀਂ ਕਰ ਸਕਦਾ, ਉਹ ਜਿਹੜਾ ਜ਼ਰੂਰ ਭਰ ਕੇ ਰੱਖਣ। ਨਹੀਂ ਤਾਂ ਜੇ ਕਹਿੰਦੇ ਵੀ ਉਹ ਖਾਲੀ ਰੱਖਦੇ ਨੇ ਜਿਸ ਦੇ ਵਿੱਚ ਉਹ ਦੱਸਣਗੇ ਨਹੀਂ ਤਾਂ ਉਹਨਾਂ ਨੂੰ $200 ਤੋਂ ਲੈ ਕੇ $2100 ਤੱਕ ਦਾ ਜਿਹੜਾ ਜੁਰਮਾਨਾ ਉਸ ਫਾਰਮ ਨੂੰ ਚੰਗੀ ਤਰ੍ਹਾਂ ਨਾ ਭਰਨ ਦੇ ਕਰਕੇ ਵੀ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੋ ਜਿੱਦਾਂ ਆਪਾਂ ਦੱਸਦੇ ਆ ਵੀ ਸਖਤੀਆਂ ਜਿਹੜੀਆਂ ਆ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਜੀ ਬਿਲਕੁਲ। ਸੋ ਜਿਹੜੀ ਇੱਕ ਖਬਰ ਹੋਰ ਆ ਉਹ ਪੰਜਾਬੀ ਦੇ ਨਾਲ ਵੀ ਰਿਲੇਟਡ ਹੈਗੀ ਆ। ਰਾਜਕਨਵੀਰ ਸਿੰਘ ਜੀ, ਨਿਊ ਜਰਸੀ ਦੇ ਵਿੱਚ ਇੱਕ ਪੰਜਾਬੀ ਮੂਲ ਦਾ ਜਿਹੜਾ ਆਪਣਾ ਬੰਦਾ ਜਿਹਦਾ ਨਾਂ ਉਹਨਾਂ ਨੇ ਬਲਜਿੰਦਰ ਸਿੰਘ ਦੱਸਿਆ ਹੈਗਾ ਆ, ਕਾਰਟਰੇਟ ਨਿਊ ਜਰਸੀ ਦੇ ਵਿੱਚ, ਉਹ 2006 ਦੇ ਵਿੱਚ ਜਿਹੜਾ ਆ ਸਿਟੀਜ਼ਨ ਬਣਿਆ ਸੀ ਜਦੋਂ ਉਸਨੇ ਜਿਹੜੀ ਉਹਦੀ ਅਮਰੀਕਨ ਵਾਈਫ ਆ ਉਹਦੇ ਨਾਲ ਜਿਹੜਾ ਵਿਆਹ ਕਰ ਲਿਆ ਸੀ। ਪਰ 1991 ਦੇ ਵਿੱਚ ਉਹ ਸੈਨ ਫਰਾਂਸਿਸਕੋ ਆਇਆ ਸੀ ਬਿਨਾਂ ਕਿਸੇ ਟਰੈਵਲ ਡਾਕੂਮੈਂਟ ਦੇ, ਬਿਨਾਂ ਕਿਸੇ ਪ੍ਰੂਫ ਦੇ, ਤੇ ਉਹਦਾ ਜਿਹੜਾ ਨਾਮ ਸੀ ਉਹਦਾ ਦਵਿੰਦਰ ਸਿੰਘ ਸੀ, ਜਸਟਿਸ ਡਿਪਾਰਟਮੈਂਟ ਨੇ ਦੱਸਿਆ। ਤੇ ਉਹਦੇ ਵਿੱਚ ਕੋਰਟ ਹੀਅਰਿੰਗ ਹੋਈ ਤੇ ਜਨਵਰੀ 92 ਦੇ ਵਿੱਚ ਉਹਦੇ ਉੱਤੇ ਜਿਹੜੀ ਆ ਡਿਪੋਰਟੇਸ਼ਨ ਲੱਗ ਗਈ ਤੇ ਮਹੀਨੇ ਤੋਂ ਬਾਅਦ ਉਸਨੇ ਜਿਹੜਾ ਦੁਬਾਰਾ ਬਲਜਿੰਦਰ ਸਿੰਘ ਨਾਮ ਦੇ ਪੋਲੀਟੀਕਲ ਅਸਾਈਲਮ ਕਰ ਲਿਆ ਤੇ ਉਹ ਤੋਂ ਬਾਅਦ ਫਿਰ ਉਹ ਕੇਸ ਖਤਮ ਕਰਕੇ ਉਸਨੇ ਵਿਆਹ ਕਰਾ ਲਿਆ। ਸੋ ਬਹੁਤ ਸਾਰੇ ਜਿਹੜੇ ਪਹਿਲਾਂ ਕੀ ਹੁੰਦਾ ਸੀ ਰਾਜਕਨਵੀਰ ਸਿੰਘ ਜੀ, ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਤੁਸੀਂ ਜਾਂਦੇ ਸੀ ਜਿਹੜੇ ਤੁਹਾਡੇ ਇਲੈਕਟ੍ਰੋਨਿਕ ਫਿੰਗਰਪ੍ਰਿੰਟ ਨਹੀਂ ਹੁੰਦੇ ਸੀ ਤੇ ਤੁਹਾਡੇ ਜਿਹੜੇ ਆ ਉਹ ਪੇਪਰ ਤੇ ਫਿੰਗਰਪ੍ਰਿੰਟ ਹੁੰਦੇ ਸੀ, ਤੇ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਮਿਸਯੂਜ਼ ਕਰਦੇ ਸੀ ਵੀ ਕਦੇ ਕਿਸੇ ਨਾਂ ਦੇ ਉੱਤੇ ਅਪਲਾਈ ਕਰ ਲਿਆ, ਕਦੇ ਕਿਸੇ ਨਾਂ ਦੇ ਉੱਤੇ ਅਪਲਾਈ ਕਰ ਲਿਆ। ਕੋਈ ਲੁਕੀ ਛਿਪੀ ਨਹੀਂ ਆ, ਹਰ ਇੱਕ ਨੂੰ ਪਤਾ ਆ ਵੀ ਇਦਾਂ ਜਿਹੜਾ ਆ ਬਹੁਤ ਜਾਣੇ ਕਰਦੇ ਰਹੇ ਆ। ਪਰ ਇਹ ਇੱਕ ਗੰਭੀਰ ਇੱਕ ਹਿਸਾਬ ਦੇ ਨਾਲ ਸਿਚੁਏਸ਼ਨ ਬਣ ਰਹੀ ਆ ਵੀ ਅੱਜ ਇੱਕ ਜਾਣੇ ਦਾ ਉਹਨਾਂ ਨੂੰ ਇਹ ਪਤਾ ਲੱਗਾ ਆ, ਉਹਦੀ ਦੇਖੋ ਨੈਚੁਰਲਾਈਜ਼ਡ ਜਿਹੜਾ ਸਿਟੀਜ਼ਨ ਬਣ ਚੁੱਕਾ ਸੀਗਾ, ਉਸਦੀ ਸਿਟੀਜ਼ਨਸ਼ਿਪ ਰਿਵੋਕ ਕਰਕੇ ਉਹਨੂੰ ਹੁਣ ਵਾਪਸ ਕਰਨ ਲੱਗੇ ਜੀ। ਸੋ ਉਹਦੀ ਨਿਊ ਜਰਸੀ ਦੇ ਵਿੱਚ ਕਹਿੰਦੇ ਵੀ ਫੈਡਰਲ ਜੱਜ ਨੇ ਉਹਦੀ ਸਿਟੀਜ਼ਨਸ਼ਿਪ ਜਿਹੜੀ ਆ ਰਿਵੋਕ ਕਰਤੀ ਕਿਉਂਕਿ ਉਹਦੇ ਜਿਹੜੇ ਹੁਣ ਫਿੰਗਰਪ੍ਰਿੰਟ ਮੈਚ ਕਰ ਗਏ ਵੀ ਪਹਿਲਾਂ ਦਵਿੰਦਰ ਸਿੰਘ ਦੇ ਅੰਡਰ ਸੀ, ਹੁਣ ਬਲਜਿੰਦਰ ਸਿੰਘ ਦੇ ਅੰਡਰ ਆ। ਸੋ ਸਿਟੀਜ਼ਨਸ਼ਿਪ ਰਿਵੋਕ ਕਰਕੇ ਉਹਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਕਾਰਡ ਦੇ ਦਿੱਤਾ, ਪਰ ਪਰਮਾਨੈਂਟ ਰੈਜ਼ੀਡੈਂਸੀ ਦਾ ਕਾਰਡ ਇਸ ਕਰਕੇ ਦਿੱਤਾ ਤਾਂ ਕਿ ਉਹਨੂੰ ਜਿਹੜਾ ਇੱਥੋਂ ਰਿਮੂਵ ਕੀਤਾ ਜਾ ਸਕੇ। ਜੇ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ ਤੇ ਤੁਹਾਨੂੰ ਇੱਥੋਂ ਕਦੇ ਵੀ ਜਿਹੜੇ ਆ ਡਿਪੋਰਟ ਕੀਤਾ ਜਾ ਸਕਦਾ ਹੈਗਾ। ਸੋ ਇਹ ਹਰਜੋਤ ਸਿੰਘ ਜੀ ਇੱਕ ਬਹੁਤ ਮੈਂ ਕਹੂੰਗਾ ਵੀ ਖਤਰੇ ਵਾਲੀ ਗੱਲ ਆ ਵੀ ਹਰ ਇੱਕ ਜਾਣੇ ਆਪੋ ਆਪਣੇ ਵਕੀਲਾਂ ਦੇ ਨਾਲ ਜਿਹੜੀ ਜ਼ਰੂਰ ਸਲਾਹ ਕਰੋ ਜੇ ਕਿਸੇ ਦਾ ਕਿਸੇ ਇਸ ਦੇ ਨਾਲ ਕੋਈ ਮਿਲਦੀ ਜੁਲਦੀ ਜਿਹੜੀ ਜਾਂ ਕਿਸੇ ਦੀ ਸਿਚੁਏਸ਼ਨ ਜਿਹੜੀ ਆ
ਉਹ ਜੇ ਹੋਵੇ, ਕਿਉਂਕਿ ਜੇ ਬਾਅਦ ਦੇ ਵਿੱਚ ਇਦਾਂ ਦੀ ਜੇ ਪ੍ਰੋਬਲਮ ਆ ਗਈ ਤਾਂ ਕਾਫੀ ਇਸ ਹਿਸਾਬ ਦੇ ਨਾਲ ਲੋਕਾਂ ਦੇ ਉੱਤੇ ਜਿਹੜੀ ਗਾਜ ਡਿੱਗ ਸਕਦੀ ਆ। ਇਹ ਬੇਸਿਕਲੀ ਪਰਜਰੀ ਜਿਹੜੀ ਆ ਕੀਤੀ ਗਈ, ਝੂਠ ਬੋਲਿਆ, ਜਿਹੜਾ ਅਦਾਲਤ ਕਹਿੰਦੀ ਆ ਵੀ ਸਾਡੇ ਨਾਲ ਵੀ ਵੱਖ-ਵੱਖ ਤਰੀਕੇ ਦੇ ਨਾਲ ਵੱਖੋ-ਵੱਖਰੇ ਨਾਵਾਂ ਦੇ ਅਧੀਨ ਜਿਹੜਾ ਇਸ ਨੇ ਇਸ ਤਰੀਕੇ ਨਾਲ ਅਪਲਾਈ ਕੀਤਾ, ਮਿਸਯੂਜ਼ ਕੀਤਾ, ਇਸ ਕਰਕੇ ਉਸ ਨੂੰ ਇਦਾਂ ਕੀਤਾ ਜਾ ਰਿਹਾ ਆ। ਸੋ ਜਿਹੜੀ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਡਾਇਰੈਕਟਰ ਹੈਗੇ ਆ ਫ੍ਰਾਂਸਿਸ ਸਿਸਨਾ, ਉਹ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਪੁਆਇੰਟੀ ਆ, ਉਹਨਾਂ ਨੇ ਕਿਹਾ ਵੀ ਇਹ ਬੜਾ ਕਲੀਅਰ ਮੈਸੇਜ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਆ ਵੀ ਜਿਹੜੇ ਲੋਕ ਫਰਾਡ ਕਰਕੇ US ਸਿਟੀਜ਼ਨਸ਼ਿਪ ਲੈਂਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਜਿਹੜਾ ਟੋਲਰੇਟ ਨਹੀਂ ਕੀਤਾ ਜਾਏਗਾ। ਤੇ ਜਿਹੜੀ ਆ ਇਹ ਕਹਿੰਦੇ ਆ ਵੀ ਇੱਕ ਪ੍ਰੋਗਰਾਮ ਰਾਜਕਨਵੀਰ ਸਿੰਘ ਜੀ ਚੱਲ ਰਿਹਾ ਡਿਪਾਰਟਮੈਂਟ ਆਫ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵੱਲੋਂ, ਜਿਹਦਾ ਨਾਂ ਉਹਨਾਂ ਨੇ ਆਪਰੇਸ਼ਨ ਜੈਨਸ ਰੱਖਿਆ ਹੈਗਾ ਆ। ਤੇ ਬਹੁਤ ਲੌਂਗ ਟਾਈਮ ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਇਨੀਸ਼ੀਏਟਿਵ ਆ ਫਰੋਜੂਲੈਂਟ ਇਮੀਗ੍ਰੇਸ਼ਨ ਦੇ ਅਗੇਂਸਟ, ਤੇ ਇਹ ਪਹਿਲੀ ਜਿਹੜੀ ਆ ਡੀਨੈਚੁਰਲਾਈਜੇਸ਼ਨ ਹੋਈ ਹੈਗੀ ਆ ਉਹਦੇ ਅਧੀਨ, ਤੇ 3,15,000 ਕੇਸ ਹੈਗੇ ਆ। ਜੀ ਸੋ ਬਹੁਤ ਹੀ ਵੱਡੀ ਗਿਣਤੀ ਆ। ਇਹ ਜਿਹੜਾ ਇਹ ਇਨੀਸ਼ੀਏਟਿਵ ਦੇ ਅੰਦਰ 3,15,000 ਲੋਕਾਂ ਨੂੰ ਉਹਨਾਂ ਨੇ ਆਇਡੈਂਟੀਫਾਈ ਕੀਤਾ ਹੈ। ਤੇ ਮਤਲਬ ਅੱਜ ਸ਼ੁਰੂਆਤ ਹੋਈ ਆ ਇਸ ਦੇ ਨਾਲ, ਤੇ ਇਸ ਤੋਂ ਬਾਅਦ ਹੋਰ ਪਤਾ ਨਹੀਂ ਕਿੰਨੇ ਅੱਖ ਦੀ ਜਿਹੜੀ ਇਸ ਦੇ ਵਿੱਚ ਵਾਰੀ ਜਿਹੜੀ ਆ ਜਾਣੀ ਆ। ਇਸ ਦੇ ਨਾਲ ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਇਸੇ ਤਰੀਕੇ ਦੇ ਜਿਹੜੇ ਇਸ ਟਾਈਮ ਰਾਈਟ ਨਾਓ ਜਿਹੜੇ 1600 ਹੋਰ ਐਡੀਸ਼ਨਲ ਕੇਸਿਸ ਪ੍ਰੋਸੀਕਿਊਸ਼ਨ ਦੇ ਲਈ ਉਹਨਾਂ ਨੇ ਰੈਫਰ ਕਰਤੇ ਆ। ਕਈਆਂ ਦੀ ਕ੍ਰਿਮੀਨਲ ਐਕਟੀਵਿਟੀ ਸੀ, ਕਈਆਂ ਨੇ ਜਿਸ ਤਰ੍ਹਾਂ ਫਰਾਡ ਕੀਤਾ ਤਾਂ ਕਿ ਉਹਨਾਂ ਦੀ ਜਿਹੜੀ ਆ ਸਿਟੀਜ਼ਨਸ਼ਿਪ ਉਹਨੂੰ ਚੱਕਿਆ ਜਾਵੇ। ਸੋ ਇਹ ਬੜਾ ਵੱਡਾ ਆਪਰੇਸ਼ਨ ਜਿਹੜਾ ਚੱਲ ਰਿਹਾ ਹੈਗਾ। ਤੇ ਦੱਸ ਰਿਹਾ ਕਹਿੰਦੇ 2 ਸਿਮਿਲਰ ਕੰਪਲੇਂਟਸ ਜਿਹੜੀਆਂ ਆ 2 ਪਾਕਿਸਤਾਨੀ ਮੂਲ ਦੇ ਬੰਦਿਆਂ ਦੇ ਜਿਹੜੇ ਉਹਨਾਂ ਦੇ ਖਿਲਾਫ ਕੀਤੀਆਂ ਗਈਆਂ ਆ ਕਨੈਕਟੀਕਟ ਤੇ ਫਲੋਰੀਡਾ ਦੇ ਵਿੱਚ ਜਿਹੜੀਆਂ ਰਹਿ ਰਹੀਆਂ, ਉਹਨਾਂ ਦੇ ਜਿਹੜੇ ਆ ਸੁਣਵਾਈ ਜਿਹੜੀ ਹੋ ਚੁੱਕੀ ਆ ਤੇ ਜਿਹੜੇ ਫੈਸਲੇ ਆਉਣੇ ਬਾਕੀ ਆ। ਤੇ ਜਿਸ ਤਰੀਕੇ ਦੇ ਨਾਲ ਹੁਣ ਪਹਿਲਾ ਫੈਸਲਾ ਆਇਆ ਆ, ਇਸ ਦੇ ਵਿੱਚ ਕੋਈ ਲੱਗਦਾ ਨਹੀਂ ਆ ਵੀ ਕੋਈ ਸ਼ੁਭ ਸੰਕੇਤ ਜਿਹੜਾ ਆ ਉਹ ਕਿਸੇ ਨੂੰ ਲੱਗੂਗਾ। 1992 ਦੇ ਵਿੱਚ ਦੇਖੋ ਜਿਹੜਾ ਬਲਜਿੰਦਰ ਸਿੰਘ, ਜਿਸ ਦਾ ਪਹਿਲਾ ਨਾਂ ਜਿੱਦਾਂ ਦਵਿੰਦਰ ਸਿੰਘ ਜਿੱਦਾਂ ਤੁਸੀਂ ਦੱਸਦੇ ਸੀਗੇ ਵੀ ਉਹਨੇ ਇਦਾਂ ਕੀਤਾ ਸੀ, ਉਹਨੂੰ ਉਦੋਂ ਡੈਪੂਟੇਸ਼ਨ ਲੱਗੀ, ਦੁਬਾਰਾ ਨਾਂ ਬਦਲ ਕੇ ਉਦੋਂ ਉਹਨੇ ਇਦਾਂ ਕਰ ਲਿਆ, ਸਿਟੀਜ਼ਨ ਵੀ ਬਣ ਗਿਆ। ਇਹ ਇੱਕ ਕਾਫੀ ਵੱਡੀ ਖਤਰੇ ਵਾਲੀ ਜਿਹੜੀ ਆ ਘੰਟੀ ਆ। ਸੋ ਆਪੋ ਆਪਣੇ ਜਿਹੜੇ ਜ਼ਰੂਰ ਇਮੀਗ੍ਰੇਸ਼ਨ ਦੇ ਵਕੀਲਾਂ ਦੇ ਨਾਲ ਜਿਹਦਾ ਵੀ ਅਜਿਹੀ ਚੀਜ਼ ਦੇ ਨਾਲ ਕੋਈ ਮੇਲ ਖਾਂਦਾ ਹੈ ਕਿਸੇ ਦਾ ਕੇਸ, ਤਾਂ ਉਹ ਜ਼ਰੂਰ ਉਹਨਾਂ ਨੂੰ ਪੁੱਛਿਓ। ਇੱਥੇ ਕਾਲ ਕਰਕੇ ਸਾਡੇ ਤੋਂ ਕਿਸੇ ਤਰੀਕੇ ਦੀ ਕੋਈ ਸਲਾਹ ਜਿਹੜੀ ਉਹ ਨਾ ਲਿਓ, ਕਿਉਂਕਿ ਅਸੀਂ ਤੁਹਾਨੂੰ ਲੀਗਲੀ ਐਡਵਾਈਸ ਨਹੀਂ ਕਰ ਸਕਦੇ। ਅਸੀਂ ਤਾਂ ਸਿਰਫ ਜਿਹੜੀ ਖਬਰ ਆ ਉਹੀ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਵੀ ਇਸ ਤਰ੍ਹਾਂ ਦਾ। ਤੇ ਕਈ ਵੀਰ ਕਹਿੰਦੇ ਆ ਵੀ ਇਹ ਖਬਰ ਪੁਰਾਣੀ ਆ, ਪਰ ਇਹ ਜਿਹੜਾ ਆਪਰੇਸ਼ਨ ਚੱਲ ਰਿਹਾ ਤੁਹਾਨੂੰ ਅਸੀਂ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਹਾਂਜੀ ਨਹੀਂ ਖਬਰ ਬਿਲਕੁਲ ਡੈਫੀਨੇਟਲੀ ਜਿਹੜੀ ਹੈ ਪੁਰਾਣੀ ਹੋਊਗੀ, ਪਰ ਦੇਖੋ ਦੱਸਣਾ ਸਾਡਾ ਫਰਜ਼ ਆ। ਹੋ ਸਕਦਾ ਵੀ ਸਾਰਿਆਂ ਨੂੰ ਨਾ ਪਤਾ ਹੋਵੇ, ਕਈ ਵਾਰੀ ਜਿਹੜੀ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਵੀ ਇਦਾਂ ਜਿਹੜਾ ਆ ਉਹ ਹੋ ਰਿਹਾ ਹੋਊਗਾ। ਪਰ ਜੇ ਇਦਾਂ ਅੱਗਾਂ ਵੀ ਕੋਈ ਅਜਿਹਾ ਕੋਈ ਇਸ ਦੇ ਉੱਤੇ ਕੋਈ ਹਰਕਤ ਹੁੰਦੀ ਆ ਤਾਂ ਆਪਾਂ ਤੁਹਾਨੂੰ ਉਸ ਦੇ ਬਾਰੇ ਜਿਹੜੀ ਉਹ ਜ਼ਰੂਰ ਦੱਸਾਂਗੇ। ਜੀ ਹਾਂ, ਪਰ ਮੇਰੇ ਹਿਸਾਬ ਨਾਲ ਜਿਹੜੀ ਇਹ ਖਬਰ ਆ ਇਹ ਅੱਜ ਦੀ ਆ, 10 ਜਨਵਰੀ 2018 ਨੂੰ ਜਿਹੜੀ ਆ ਛਪੀ ਹੈਗੀ। ਬਿਲਕੁਲ ਉੱਥੋਂ ਦੀ ਵੀ ਆਈ ਥਿੰਕ ਉਸ ਦੇ ਬਾਰੇ ਪਤਾ ਲੱਗ ਚੁੱਕਾ ਸੀਗਾ ਪਹਿਲਾਂ, ਅਕਤੂਬਰ ਦੇ ਵਿੱਚ ਜਿਹੜਾ ਆ ਉਸ ਦੇ ਬਾਰੇ ਪਤਾ ਲੱਗ ਚੁੱਕਾ ਸੀ। ਫੈਸਲਾ ਜਿਹੜਾ ਆ ਉਹਦੀ ਨੈਚੁਰਲਾਈਜੇਸ਼ਨ ਜਿਹੜੀ ਹਟਾਉਣ ਦਾ ਆ ਉਹ ਹੁਣ ਕਿਤੇ ਜਿਹੜਾ ਆ ਉਹ ਆਇਆ ਆ। 12 ਪੇਜਾਂ ਦਾ ਜਿਹੜਾ ਡਿਸੀਜਨ ਆ, ਜਿਹੜੇ ਉੱਥੇ ਦੇ US ਡਿਸਟ੍ਰਿਕਟ ਜੱਜ ਸਟੈਨਲੀ ਆਰ ਚੈਸਲਰ ਜਿਹੜਾ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਆ ਉੱਥੇ ਉਹਨਾਂ ਨੇ ਸੁਣਾਇਆ ਆ, ਜਿਸ ਦੇ ਵਿੱਚ ਬਲਜਿੰਦਰ ਸਿੰਘ ਨੂੰ ਜਿਹੜੀ ਉਹਦੀ ਸਿਟੀਜ਼ਨਸ਼ਿਪ ਤੋਂ ਉਹਦੀ ਸਿਟੀਜ਼ਨਸ਼ਿਪ ਖਾਰਜ ਕਰਕੇ ਉਸਨੂੰ ਪਰਮਾਨੈਂਟ ਰੈਜ਼ੀਡੈਂਟ ਕਰ ਦਿੱਤਾ ਆ। ਤੇ ਹੋ ਸਕਦਾ ਆ ਵੀ ਉਸ ਨੂੰ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਵਾਪਸ ਘਰ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਆਪਣੇ ਮੁਲਕ ਜਿਹੜਾ ਉਹ ਘੱਲ ਦਿੱਤਾ ਜਾਵੇ। ਜਿੱਦਾਂ ਤੁਸੀਂ ਦੱਸਿਆ ਵੀ ਫਿਰ ਅਖਤਿਆਰ ਰਹਿੰਦਾ ਆ ਇਹਨਾਂ ਦੇ ਕੋਲ ਕਿਸੇ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਜਾਂ ਕਿਸੇ ਵੀ ਵੀਜ਼ੇ ਵਾਲੇ ਨੂੰ ਇੱਥੇ ਜਿਹੜਾ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਵੀ ਰਹਿ ਰਿਹਾ ਆ ਵੀ ਉਹਨਾਂ ਨੂੰ ਵਾਪਸ ਜਿਹੜਾ ਇੱਥੋਂ ਘੱਲਿਆ ਜਾ ਸਕੇ। ਸੋ ਰਾਜਕਰਮਜੀਤ ਸਿੰਘ ਜੀ, ਹੁਣ ਸਮਾਂ ਹੋ ਗਿਆ ਬ੍ਰੇਕ ਦਾ, ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫੇਰ ਤੁਹਾਡੇ ਨਾਲ ਜਿਹੜੀਆਂ ਹੋਰ ਖਬਰਾਂ ਆ ਉਹ ਲੈ ਕੇ ਹਾਜ਼ਰ ਹੁੰਦੇ ਆ। ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਜੇਕਰ ਅਜੇ ਵੀ ਤੁਸੀਂ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ ਜਾਂ ਫਿਰ ਤੁਸੀਂ ਆਪਣੀ ਇੰਸ਼ੋਰੈਂਸ ਦੀ ਸਸਤੀ ਪਲਾਨ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸਭ ਸੇਵਾਵਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 ਦੇ ਉੱਤੇ। 2018 ਦੇ ਵਿੱਚ ਜੇਕਰ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ ਤਾਂ ਅਗਲੇ ਸਾਲ ਦੇ ਇਨਕਮ ਟੈਕਸ ਰਿਟਰਨ ਦੇ ਵਿੱਚ ਤੁਹਾਨੂੰ ਪੈਨਲਟੀ ਦੇਣੀ ਪਵੇਗੀ। 2018 ਦੇ ਵਿੱਚ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਪਲਾਨਸ ਦੇ ਰੇਟ ਤਬਦੀਲ ਕੀਤੇ ਹਨ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀ ਨਵੀਂ ਐਪਲੀਕੇਸ਼ਨ ਭਰਨੀ ਹੋਵੇ, ਚੱਲ ਰਹੀ ਪਲਾਨ ਨੂੰ ਚੇਂਜ ਕਰਨਾ ਹੋਵੇ ਜਾਂ ਹੋਰ ਪਲਾਨ ਦੇ ਰੇਟ ਚੈੱਕ ਕਰਨੇ ਹੋਣ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 4082722500। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916-686-2664। ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916-688-8888। ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ 9166888888।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਪੰਜਾਬੀ ਰੇਡੀਓ ਯੂਐਸ ਦੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਤੇ ਅਪਡੇਟ ਅਮਰੀਕਾ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਜਿਹੜੀ ਆ ਕਰਵਾਉਣ ਦੇ ਲਈ, ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ 31 ਜਨਵਰੀ ਜਿਹੜਾ ਹੈ ਉਹ ਅਖੀਰਲੀ ਤਰੀਕ ਹੈਗੀ ਆ। ਸੋ ਤੁਹਾਡੇ ਕੋਲ 20 ਦਿਨ ਜਿਹੜੇ ਸਰੋਤਿਆਂ ਦੇ ਕੋਲ ਬਚੇ ਹੋਏ ਨੇ, ਜਿਨ੍ਹਾਂ ਨੇ ਅਜੇ ਤੱਕ ਨਹੀਂ ਕਰਵਾਈ ਨਹੀਂ ਤਾਂ ਜਿਹੜਾ ਫਾਈਨ ਇਸ ਸਾਲ ਦੇ ਜਦੋਂ ਟੈਕਸ ਭਰਨਾ ਆ ਅਗਲੇ ਸਾਲ ਦੇ ਵਿੱਚ ਤਾਂ ਉਦੋਂ ਫਿਰ ਦੇਣਾ ਪਊਗਾ। ਤੇ ਜੇ ਉਹ ਤੋਂ ਬਚਣਾ ਆ ਤੇ ਵੈਸੇ ਵੀ ਕਈ ਵਾਰੀ ਅਚਾਨਕ ਜਿਹੜੀ ਇਹ ਜ਼ਰੂਰਤ ਪੈ ਸਕਦੀ ਹੁੰਦੀ ਆ ਹੈਲਥ ਇੰਸ਼ੋਰੈਂਸ ਦੀ। ਜਿੱਦਾਂ ਆਪਾਂ ਦੱਸਦੇ ਹਾਂ ਵੀ ਨੰਬਰ 1 ਬੈਂਕਰਪਸੀ ਦਾ ਕਾਰਨ ਅਮਰੀਕਾ ਦੇ ਵਿੱਚ ਇੱਕ ਹੈਲਥ ਇੰਸ਼ੋਰੈਂਸ ਨਾ ਹੋਣਾ ਜਾਂ ਅਚਾਨਕ ਹਸਪਤਾਲ ਜਿਹੜਾ ਉਹ ਜਾਣਾ ਪੈ ਜਾਵੇ ਉਹ ਬਣ ਜਾਂਦਾ ਹੈ। ਸੋ ਜ਼ਰੂਰ ਇੰਸ਼ੋਰੈਂਸ ਜਿਹੜੀ ਕਰਵਾ ਕੇ ਰੱਖੋ। ਸਰਕਾਰ ਦੇ ਜਿਹੜੇ ਸਬਸਿਡਾਈਜ਼ਡ ਪ੍ਰੋਗਰਾਮ ਦਾ ਜਿਹੜਾ ਫਾਇਦਾ ਆ ਜ਼ਰੂਰ ਲੈਣਾ ਚਾਹੀਦਾ ਆ। ਸੋ ਉਸ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਦਾ ਸਹਿਯੋਗ ਕਰਦੇ ਨੇ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮਾਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨਿੱਜਰ, ਬਿੰਦਰ ਖਹਿਰਾ, ਜਸਪਾਲ ਸੰਘਾ, ਜਸਪ੍ਰੀਤ ਸੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਬਿੰਦਾ ਅਟਵਾਲ, ਗਿੰਦਾ ਅਟਵਾਲ, ਕੁਲਤਾਰ ਬੀਸਲਾ, ਮਨਜੀਤ ਪੱਤਰ, ਰਣਦੀਪ ਬਾਜਵਾ, ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ ਤੋਂ, ਸੋਢੀ ਜੀ ਸੈਕਰਾਮੈਂਟੋ ਤੋਂ ਤੇ ਰਣਜੀਤ ਮਡੇਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਦੇ ਨਾਲੇ ਜਦੋਂ ਆਪਾਂ ਕਵਰਡ ਕੈਲੀਫੋਰਨੀਆ ਦੀ ਗੱਲ ਕਰ ਰਹੇ ਸੀਗੇ, ਜਿਹੜੇ ਖਾਸ ਕਰਕੇ ਆਪਣੇ ਕਾਉਂਟੀ ਦੇ ਵਿੱਚ ਜਿਹੜੇ ਵੈਲੀ ਹੈਲਥ ਪਲਾਨ ਆ ਉਹਨਾਂ ਦੇ ਕਾਫੀ ਹਰਜੋਤ ਸਿੰਘ ਜੀ ਜਿਹੜਾ ਰੀਜ਼ਨੇਬਲ ਪ੍ਰਾਈਸ ਜਿਹੜੇ ਬਾਕੀਆਂ ਦੇ ਨਾਲੋਂ ਸੈਂਟਾ ਕਲਾਰਾ ਕਾਉਂਟੀ ਚ ਉਹ ਬੜੇ ਸਸਤੇ ਆ। ਇਸੇ ਤਰ੍ਹਾਂ ਜਿਹੜੇ ਸਨਮੈਕੀਨ ਕਾਉਂਟੀ ਚ ਹੋਰ ਕੰਪਨੀਆਂ ਕਈ ਚੀਪ ਹੈਗੀਆਂ। ਇੱਕ ਵਾਰੀ ਜਿਹੜੀ ਤੁਸੀਂ ਕਾਲ ਕਰਕੇ ਵੈਰੀਫਾਈ ਜ਼ਰੂਰ ਕਰ ਲਿਓ ਜੀ। ਤੇ ਹਰਜੋਤ ਸਿੰਘ ਜੀ ਅਗਲੀਆਂ ਖਬਰਾਂ ਦੇ ਵੱਲ ਜਿਹੜੇ ਆਪਾਂ ਵੱਧਦੇ ਹਾਂ ਤੇ ਅੱਜ ਜਦੋਂ ਆਪਾਂ ਹਰਜੋਤ ਸਿੰਘ ਜੀ ਆ ਰਹੇ ਸੀ ਤਾਂ ਆਪਾਂ ਨੂੰ ਵੀ ਨਹੀਂ ਵੈਸੇ ਉਸ ਦੇ ਬਾਰੇ ਪਤਾ ਸੀ। ਜਦ ਸੁਣ ਕੇ ਹੈਰਾਨ ਰਹੇ ਵੀ ਟੈਕਸ ਪੇਅਰ ਦਾ $1 ਬਿਲੀਅਨ ਜਿਹੜਾ ਆ ਉਹਦੇ ਸੈਟੇਲਾਈਟ ਦੇ ਉੱਤੇ ਲਾਤਾ, ਸਪਾਈ ਸੈਟੇਲਾਈਟ ਦੇ ਉੱਤੇ ਲਾਤਾ। ਤਾਂ ਕੁਝ ਦਿਨ ਪਹਿਲਾਂ ਹੀ ਜਿਹੜਾ ਸਪੇਸ ਐਕਸ ਜੋ ਕਿ ਇਸ ਟਾਈਮ ਕਾਫੀ ਜਿਹੜੀ ਕੰਪਨੀ ਉੱਭਰ ਕੇ ਜਿਹੜੀ ਆ ਰਹੀ ਹੈ, ਈਲਨ ਮਸਕ ਦੀ ਜਿਹੜੀ ਇਹ ਕੰਪਨੀ ਆ, ਉਸ ਦੇ ਫੈਲਕਨ 9 ਜਿਹੜਾ ਸੀਗਾ ਰਾਕਟ, ਉਸ ਦੇ ਉੱਤੇ ਜਿਹੜਾ ਇੱਕ ਪੇਲੋਡ ਜਿਹੜਾ ਲੈ ਕੇ ਗਏ ਸੀਗੇ ਤੇ ਉਹ ਪੇਲੋਡ ਜ਼ੂਮਾ ਕਰਕੇ ਜਿਹੜਾ ਦੱਸਿਆ ਜਾਂਦਾ ਆ। ਤੇ ਉਹ ਜ਼ੂਮਾ ਸੈਟੇਲਾਈਟ ਉਹ ਸੀਗਾ ਜਿਹੜਾ ਇੰਟੈਲੀਜੈਂਸ ਵੱਲੋਂ CIA, NSA, FBI ਤੇ ਹੋਰ ਜਿਹੜੇ ਡਿਫੈਂਸ ਦੀਆਂ ਜਿੰਨੀਆਂ ਵੀ ਬ੍ਰਾਂਚਿਸ ਆ ਉਹਨਾਂ ਦੇ ਵੱਲੋਂ ਵਰਤੇ ਜਾਣ ਦੀ ਉਸਦੀ ਸੰਭਾਵਨਾ ਸੀਗੀ। ਤੇ ਉਸ ਦੀ ਲਾਗਤ ਜਿਹੜੀ ਆ, ਸਹੀ ਲਾਗਤ ਤਾਂ ਨਹੀਂ ਪਤਾ ਪਰ ਅਨੁਮਾਨਿਤ ਲਾਗਤ ਜਿਹੜੀ $1 ਬਿਲੀਅਨ ਜਿਹੜੀ ਦੱਸੀ ਜਾਂਦੀ ਆ। ਪਰ ਅਫਸੋਸ ਵਾਲੀ ਹਰਜੋਤ ਸਿੰਘ ਜੀ ਗੱਲ ਇਹ ਰਹੀ ਆ ਵੀ ਉਹ ਗਵਾਚ ਗਿਆ। ਜੀ ਸੋ ਲੋਕਾਂ ਦਾ ਡਾਟਾ ਜਿਹੜਾ ਦੁਨੀਆ ਦਾ ਚੋਰੀ ਕਰਨ ਵਾਲਾ ਆਪ ਹੀ ਚੋਰੀ ਹੋ ਗਿਆ। ਸੋ ਉਹ ਪਤਾ ਨਹੀਂ ਲੱਗ ਰਿਹਾ। ਪਰ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਜਿਹੜਾ ਸਪੇਸ ਦੇ ਨਾਲ ਜਿਹੜੇ ਟੈਕਨੋਲੋਜੀ ਨਾਲ ਰਿਲੇਟਡ ਜਿੰਨੀਆਂ ਵੀ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਬੜਾ ਵੱਡਾ ਘਾਟਾ ਪਿਆ। US ਦੀ ਜਿਹੜੀਆਂ ਸਪਾਈ ਏਜੰਸੀਆਂ ਨੂੰ ਬੜਾ ਵੱਡਾ ਘਾਟਾ ਪਿਆ ਤੇ ਓਵਰਆਲ ਜਿਹੜੇ USA ਦੇ ਟੈਕਸ ਪੇਅਰ ਆ, ਆਪਾਂ ਸਾਡੇ ਵਰਗੇ ਸਾਰੇ, ਉਹਨਾਂ ਨੂੰ ਵੀ ਘਾਟਾ ਪਿਆ ਕਿਉਂਕਿ ਸਾਰਾ ਇਹ ਮਨੀ ਜਿਹੜਾ ਆ ਉਹ ਟੈਕਸ ਪੇਅਰ ਦਾ ਸੀ। ਬਿਲਕੁਲ। ਸੋ ਵੇਖੋ, ਪਤਾ ਨਹੀਂ ਕਿਸੇ ਕਿਹੜੇ ਮੁਲਕ ਦੇ ਉੱਤੇ ਜਾਂ ਆਪਣੇ ਲੋਕਾਂ ਦੇ ਉੱਤੇ ਜਾਂ ਕਿਹੜੇ ਲੋਕਾਂ ਦੇ ਉੱਤੇ ਇਹਨਾਂ ਨੇ ਜਿਹੜੀ ਜਸੂਸੀ ਇਸ ਸੈਟੇਲਾਈਟ ਦੇ ਜ਼ਰੀਏ ਜਿਹੜੀ ਉਹ ਕਰਨੀ ਸੀਗੀ। ਲੋਅਰ ਅਰਥ ਆਰਬਿਟ ਦੇ ਵਿੱਚ ਕਹਿੰਦੇ ਇਹਨੇ ਪਹੁੰਚਣਾ ਸੀਗਾ। ਪਰ ਜਿਹੜੇ ਸਪੇਸ ਐਕਸ ਵਾਲੇ ਆ ਜਿਨ੍ਹਾਂ ਨੇ ਕਹਿ ਲਓ ਵੀ ਇਹਨਾਂ ਨੂੰ ਉਡਾਨ ਜਿਹੜੀ ਭਰਵਾਈ ਆ, ਉਹ ਕਹਿੰਦੇ ਵੀ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਆਈ। ਪਹਿਲੀ ਸਟੇਜ ਜਿਹੜੀ ਉਹ ਠੀਕ ਰਹੀ। ਜਿਹੜੀ ਸੈਕਿੰਡ ਸਟੇਜ ਦੇ ਵਿੱਚ ਜਦੋਂ ਰਾਕਟ ਨਾਲੋਂ ਅਲੱਗ ਹੋਣਾ ਹੁੰਦਾ ਆ ਸੈਟੇਲਾਈਟ ਨੇ, ਉਹ ਜਿਹੜਾ ਆ ਉਹ ਹੋ ਨਹੀਂ ਸਕਿਆ, ਜਿਸ ਕਰਕੇ ਜਿਹੜੀ ਉਹ ਕਹਿੰਦੇ ਪ੍ਰੋਬਲਮ ਆਈ। ਜਿਸ ਕੰਪਨੀ ਨੇ ਸੈਟੇਲਾਈਟ ਬਣਾਇਆ ਸੀ ਤੇ ਜਿਨ੍ਹਾਂ ਨੇ ਉਡਾਨ ਭਰਵਾਈ ਆ, ਉਹ ਦੋਨੋਂ ਹੀ ਕੰਪਨੀਆਂ ਇਸ ਟਾਈਮ ਚੋਪਾ ਤੇ ਹੁਣ ਇਨਵੈਸਟੀਗੇਸ਼ਨ ਜਾਂਚ ਜਿਹੜੀ ਉਸਦੀ ਸ਼ੁਰੂ ਹੋ ਚੁੱਕੀ ਆ ਵੀ ਕਿਹਦੀ ਜਿਹੜੀ ਗਲਤੀ ਦੇ ਕਰਕੇ ਜਿਹੜਾ ਇੱਕ ਅਨੁਮਾਨਿਤ $1 ਬਿਲੀਅਨ ਦਾ ਜਿਹੜਾ ਇਹ ਸੈਟੇਲਾਈਟ ਆ ਉਹ ਕਹਿ ਲਓ ਵੀ ਵਾਪਸੀ ਤੇ ਅਫਰੀਕਾ ਦੇ ਉੱਤੇ ਜਿਹੜਾ ਇੱਕ ਅੱਗ ਦੇ ਗੋਲੇ ਵਾਂਗੂ ਜਿਹੜਾ ਉਹ ਬਣ ਕੇ ਰਹਿ ਗਿਆ। ਸੋ ਇਸੇ ਤਰ੍ਹਾਂ ਜਿਹੜੇ ਸਪੇਸ ਐਕਸ ਤੇ ਜ਼ੂਮਾ ਮਿਸ਼ਨ ਆ, ਉਹ ਕਹਿੰਦੇ ਵੀ ਚਾਹੇ ਸਾਡਾ ਜਿਹੜਾ ਮਿਸ਼ਨ ਫੇਲ ਹੋ ਗਿਆ ਪਰ ਇਹ ਸਾਡੀ ਕੰਪਨੀ ਨੂੰ ਕਿਸੇ ਤਰ੍ਹਾਂ ਨਾਲ ਡੈਟਰ ਨਹੀਂ ਕਰੂਗਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਫਲਾਈਟਾਂ ਦੇ ਵਿੱਚ ਹਿੱਸਾ ਨਾ ਲਈਏ।
ਲਈਏ। ਸੋ ਕਹਿੰਦੇ ਵੀ ਆਪਾਂ ਕੰਮ ਇਸੇ ਤਰ੍ਹਾਂ ਜਿਹੜਾ ਆ ਜਾਰੀ ਰੱਖਾਂਗੇ ਜੀ। ਤੇ ਪਰ ਜਿਹੜਾ ਨੁਕਸਾਨ ਆ ਮਨੀ ਵਾਈਜ਼ ਵੀ ਬਹੁਤ ਜ਼ਿਆਦਾ ਹੋਇਆ, ਭਾਰੀ ਨੁਕਸਾਨ ਹੋਇਆ ਜੀ। ਤੇ ਹਰਜੋਤ ਸਿੰਘ ਜੀ, ਕੱਲ ਆਪਾਂ ਇੱਕ ਖਬਰ ਸੁਣਾਈ ਸੀ ਵੀ ਇਹ ਖਬਰ ਸੁਣ ਕੇ ਇਦਾਂ ਲੱਗਾ ਸੀ ਵੀ ਆਪਾਂ ਅਮਰੀਕਾ ਵਿੱਚ ਨਹੀਂ, ਪਤਾ ਨਹੀਂ ਕਿਹੜੇ ਜਿਹੜੇ ਮੁਲਕ ਦੇ ਵਿੱਚ ਸ਼ਾਇਦ ਰਹਿ ਰਹੇ ਆ, ਜਿਹੜਾ ਵਰਮਿਲੀਅਨ ਪੈਰਿਸ਼ ਸਕੂਲ ਬੋਰਡ ਦੇ ਵਿੱਚ ਇੱਕ ਲੇਡੀ ਜਿਹੜੀ ਸੀਗੀ ਟੀਚਰ, ਉਸਨੇ ਉਸ ਮੀਟਿੰਗ ਦੇ ਦੌਰਾਨ ਜਿਹੜਾ ਬੋਰਡ ਦਾ ਪ੍ਰੈਜ਼ੀਡੈਂਟ ਆ ਜਿਹੜਾ ਹੈਗਾ ਆ ਉਸਨੂੰ ਪੁੱਛਿਆ ਵੀ ਤੁਸੀਂ ਆਪਣੀ ਤਨਖਾਹ ਜਿਹੜੀ ਆ ਕਿਸ ਹਿਸਾਬ ਦੇ ਨਾਲ ਪੇ ਰੇਜ਼ ਕਰ ਲਈ ਆ, ਜਦ ਕਿ ਸਾਡੀ ਜਿਹੜੀ ਟੀਚਰਸ ਦੀ ਜਿਹੜੀ ਤਨਖਾਹ ਆ ਉਹ ਅਜੇ ਤੱਕ ਜਿਹੜੀ ਵਧੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਰੌਲਾ ਇਸ ਕਰਕੇ ਉਸ ਗੱਲ ਦਾ ਜ਼ਿਆਦਾ ਪੈ ਗਿਆ ਵੀ ਉਹ ਜਿਹੜੇ ਬੋਰਡ ਦੇ ਜਿਹੜੇ ਸੁਪਰਵਾਈਜ਼ਰ ਸੀਗੇ ਜਾਂ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਉਸ ਬੀਬੀ ਨੂੰ ਹੱਥਕੜੀ ਲਵਾ ਕੇ ਉਸ ਮੀਟਿੰਗ ਚੋਂ ਬਾਹਰ ਕਢਵਾ ਦਿੱਤਾ। ਤੇ ਦੇਖਿਆ ਗਿਆ ਵੀ ਉਸ ਦੇ ਨਾਲ ਇੱਕ ਹਿਸਾਬ ਨਾਲ ਜ਼ੋਰ ਜ਼ਬਰਦਸਤੀ ਕਰਕੇ, ਧੱਕਾ ਕਰਕੇ, ਉਸ ਨੂੰ ਹੈਂਡਕਫ ਕਰਕੇ ਜਿਹੜੇ ਆ ਧੱਕੇ ਧੁੱਕੇ ਮਾਰ ਕੇ ਜਿਹੜੇ ਇੱਕ ਹਿਸਾਬ ਨਾਲ ਉੱਥੋਂ ਉਹਨੂੰ ਕੱਢਿਆ ਗਿਆ। ਬਾਅਦ ਦੇ ਵਿੱਚ ਉਸ ਨੂੰ ਥਾਣੇ ਦੇ ਵਿੱਚ ਵੀ ਜਿਹੜਾ ਆ ਉਹ ਪਹੁੰਚਾਇਆ ਗਿਆ ਤੇ ਉਹਨੂੰ ਬੇਲ ਤੇ ਜਿਹੜਾ ਛੱਡਿਆ ਗਿਆ। ਤੇ ਦੱਸਦੇ ਜਾਈਏ ਵੀ ਜਿਹੜੇ ਟੀਚਰ ਹੈਗੇ ਆ, ਲੇਡੀ ਟੀਚਰ ਡੈਸ਼ ਹਾਰਗੋਰ ਜੀ ਹਾਂ, ਇਹ ਟੀਚਰ ਜਿਹੜੀ ਸੀ ਜਦੋਂ ਬੋਰਡ ਦੀ ਮੀਟਿੰਗ ਹੋ ਰਹੀ ਸੀ, ਬੋਰਡ ਵਾਲਿਆਂ ਨੇ ਕੀ ਕੀਤਾ, ਜਿਹੜੇ ਬੋਰਡ ਆਫ ਡਾਇਰੈਕਟਰ ਆ ਉਹਨਾਂ ਨੇ ਆਪਣੀ ਤਨਖਾਹ $1,10,130 ਤੋਂ ਵਧਾ ਕੇ $1,48,811 ਕਰ ਲਈ। ਤੇ ਜਦੋਂ ਇਹ ਇੰਗਲਿਸ਼ ਦੇ ਟੀਚਰ ਆਏ, ਕਹਿੰਦੇ ਵੀ ਤੁਸੀਂ ਆਪਣੀ ਤਾਂ ਤਨਖਾਹ ਵਧਾਈ ਜਾਂਦੇ ਆ, ਵੀ ਸਾਡੇ ਟੀਚਰਾਂ ਦਾ ਵੀ ਦੇਖ ਲਓ, ਕਿਉਂਕਿ ਐਵਰੇਜ ਲੂਜ਼ੀਆਨਾ ਸਟੇਟ ਦੇ ਵਿੱਚ ਇਹ ਹੋਇਆ। ਤੇ ਲੂਜ਼ੀਆਨਾ ਸਟੇਟ ਦੇ ਵਿੱਚ ਜਿਹੜੀ ਐਵਰੇਜ ਜਿਹੜੀ ਉੱਥੇ ਜਿਹੜਾ ਇਸ ਡਿਸਟ੍ਰਿਕਟ ਜਿਹੜਾ ਹੈਗਾ ਡਿਪਾਰਟਮੈਂਟ ਆਫ ਐਜੂਕੇਸ਼ਨ ਦਾ ਵਰਮੀਲੋਨ ਦੇ ਵਿੱਚ, ਤੇ ਟੀਚਰ ਦੀ ਜਿਹੜੀ ਤਨਖਾਹ ਆ $47,041 ਆ ਜੀ। ਸੋ ਕਿੰਨਾ ਜ਼ਿਆਦਾ ਜਿਹੜਾ ਤਨਖਾਹ ਦਾ ਡਿਫਰੈਂਸ ਹੈਗਾ ਆ। ਸੋ ਇਹੀ ਉਹਨਾਂ ਦਾ ਰੌਲਾ ਸੀ ਵੀ ਤੁਸੀਂ ਆਪਣੀ ਤਨਖਾਹ ਤਾਂ ਇੰਨੀ ਜ਼ਿਆਦਾ ਵਧਾ ਲਈ ਤੇ ਟੀਚਰਾਂ ਦੀ ਕੋਈ ਤੁਸੀਂ ਤਨਖਾਹ ਵਧਾ ਨਹੀਂ ਰਹੇ ਹੈਗੇ। ਤੇ ਉਹ ਤੋਂ ਬਾਅਦ ਉਹਨੂੰ ਬਾਹਰ ਜਾਣ ਲਈ ਕਿਹਾ, ਉਹ ਬਾਹਰ ਗਈ ਨਹੀਂ, ਤੇ ਜਿਹੜੀ ਪੁਲਿਸ ਬੁਲਾ ਕੇ ਉਹਨਾਂ ਨੇ ਉਹਨੂੰ ਬਾਹਰ ਕਰ ਦਿੱਤਾ ਤੇ ਅਰੈਸਟ ਕਰਕੇ ਲੈ ਗਏ। ਤੇ ਹੁਣ ਜਿਹੜੀ ਖਬਰ ਆ ਰਹੀ ਆ ਪਈ, ਕਹਿੰਦੇ ਸਕੂਲ ਬੋਰਡ ਨੇ ਜਿਹੜਾ ਆਪਣੇ ਆਫਿਸਸ ਬੰਦ ਕਰਤੇ, ਕਹਿੰਦੇ ਵੀ ਸਾਨੂੰ ਜਿਹੜੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਪੂਰੇ ਵਰਲਡ ਵੱਲੋਂ ਜੀ। ਕਹਿੰਦੇ ਸਾਨੂੰ ਆਸਟ੍ਰੇਲੀਆ, ਇੰਗਲੈਂਡ, USA ਸਾਰੇ ਪਾਸਿਓਂ ਜਿਹੜੀਆਂ ਲੋਕਾਂ ਦੀਆਂ ਧਮਕੀਆਂ ਆ ਰਹੀਆਂ ਵੀ ਤੁਹਾਨੂੰ ਜਿਹੜਾ ਆ ਜਾਨੋਂ ਮਾਰ ਦੇਣਾ ਚਾਹੀਦਾ ਹੈਗਾ। ਜੀ ਬਿਲਕੁਲ। ਜਿੱਦਾਂ ਉਹ ਜਿਹੜੀ ਹਾਰਗਰੇਵ ਨੇ ਕਿਹਾ ਸੀ ਵੀ, ਕਹਿੰਦੀ ਵੀ ਮੈਨੂੰ ਸੀਰੀਅਸ ਇਸ਼ੂ ਹੈਗਾ ਆ ਸੁਪਰੀਡੈਂਡੈਂਟ ਦੇ ਨਾਲ ਜਾਂ ਉਸ ਬੰਦੇ ਦੇ ਨਾਲ ਜਿਹੜਾ ਕੋਈ ਪੋਜੀਸ਼ਨ ਦੇ ਵਿੱਚ ਆ, ਲੀਡਰਸ਼ਿਪ ਪੋਜੀਸ਼ਨ 'ਚ ਆ, ਵੀ ਉਹ ਉਹਨਾਂ ਨੂੰ ਰੇਜ਼ ਕਿਉਂ ਮਿਲ ਰਹੀ ਆ। ਕਹਿੰਦੀ ਵੀ ਮੈਂ ਸੋਚਦੀ ਆ, ਮੈਂ ਸਮਝਦੀ ਆ ਵੀ ਇਹ ਇੱਕ ਹਿਸਾਬ ਦੇ ਨਾਲ ਸਾਰੇ ਟੀਚਰਸ, ਕੈਫੇਟੇਰੀਆ ਵਰਕਰ ਤੇ ਹੋਰ ਜਿੰਨਾ ਵੀ ਸਪੋਰਟ ਸਟਾਫ ਹੁੰਦਾ ਹੈ ਸਕੂਲ ਦੇ ਵਿੱਚ, ਉਹਨਾਂ ਦੇ ਮੂੰਹ ਦੇ ਤੇ ਇੱਕ ਚਪੇੜ ਆ। ਉਹ ਬੈਠੇ ਬੈਠੇ ਆਪਣੀਆਂ ਤਨਖਾਹਾਂ ਵਧਾਈ ਜਾਂਦੇ ਆ ਤੇ ਸਾਡੇ ਬਾਰੇ ਜਿਹੜਾ ਕੁਛ ਜਿਹੜਾ ਉਹ ਸੋਚ ਨਹੀਂ ਰਹੇ। ACLU ਵਾਲੇ ਜਿਹੜੇ ਹੁਣ ਹਰਜੋਤ ਸਿੰਘ ਜੀ ਇਸ ਕੇਸ ਨੂੰ ਜਿਹੜੀ ਉਹਦੀ ਸੁਣਵਾਈ ਕਰਨਗੇ, ਤੇ ACLU ਵਾਲੇ ਵੀ ਬਹੁਤੇ ਖਾਸੇ ਖੁਸ਼ ਨਹੀਂ ਆ ਜਿਹੜੇ ਸੁਪਰੀਡੈਂਡੈਂਟ ਨੇ ਜਿਹੜਾ ਇਸ ਜਿਹੜੀ ਅਧਿਆਪਕ ਦੇ ਨਾਲ ਇਸ ਤਰੀਕੇ ਦੇ ਨਾਲ ਉਹ ਕੀਤਾ ਆ। ਤੇ ਬਹੁਤ ਮਾੜਾ ਮੈਂ ਕਹੂੰਗਾ ਵੀ ਉਸ ਬੰਦੇ ਨੇ ਕੀਤਾ ਹੈ। ਤੇ ਹੁਣ ਦੇਖੋ ਜਦੋਂ ਅੱਜ ਕੱਲ ਫੇਸਬੁੱਕ ਤੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਅਜਿਹੀ ਵੀਡੀਓ ਪੈਂਦੀ ਆ, ਆਮ ਲੋਕਾਂ ਦੇ ਵਿੱਚ ਇਹ ਜਿਹੜਾ ਗੁੱਸਾ, ਉਤੇਜਨਾ ਜਿਹੜੀ ਉਹ ਭਰ ਜਾਂਦੀ ਹੈ, ਜਿਸ ਦੇ ਕਰਕੇ ਕਈ ਤਰੀਕੇ ਦੇ ਜਿਹੜੇ ਕਮੈਂਟ ਕਰਦੇ ਆ। ਤੇ ਹੁਣ ਆਪਣੀ ਖੱਲ ਬਚਾਉਣ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਆਫਿਸ ਆ ਉਹ ਜਿਹੜਾ ਹੁਣ ਬੰਦ ਇਸ ਦੇ ਕਰਕੇ ਜਿਹੜਾ ਕਰ ਦਿੱਤਾ ਆ। ਉਦੋਂ ਤਾਂ ਇਹਨਾਂ ਨੂੰ ਡਰ ਨਾ ਲੱਗਾ ਵੀ ਜਦੋਂ ਇਸ ਨੂੰ ਧੱਕੇ ਦੇ ਨਾਲ ਬੀਬੀ ਨੂੰ, ਇਸ ਟੀਚਰ ਨੂੰ ਜਿਹੜਾ ਆ ਉਦੋਂ ਧੱਕੇ ਮਾਰ ਕੇ ਹੈਂਡਕਫ ਕਰਕੇ ਜਿਹੜਾ ਉਸ ਤੋਂ ਕੱਢਿਆ ਜਾ ਰਿਹਾ ਸੀ। ਜਿੱਦਾਂ ਆਪਾਂ ਕੱਲ ਵੀ ਹਰਜੋਤ ਸਿੰਘ ਜੀ ਦੱਸ ਰਹੇ ਸੀਗੇ ਵੀ ਇਹ ਪਤਾ ਨਹੀਂ ਇਸ ਦੇ ਪਿੱਛੇ ਹੋਰ ਜਿਹੜੇ ਕੀ ਜਿਹੜੇ ਕਾਰਨ ਰਹੇ ਹੋਣਗੇ। ਇਹਦਾ ਮਤਲਬ ਇੱਥੋਂ ਇਹ ਕਿਆਸ ਲਾਈਆਂ ਜਾ ਸਕਦੀਆਂ ਵੀ ਪਹਿਲੀ ਵਾਰੀ ਨਹੀਂ ਇਸ ਸੁਪਰੀਡੈਂਡੈਂਟ ਨੂੰ ਇਦਾਂ ਜਿਹੜਾ ਆ ਉਹ ਆਖਿਆ ਗਿਆ ਹੋਵੇਗਾ। ਸ਼ਾਇਦ ਇਹ ਜਿਹੜਾ ਖਾਸੇ ਗੁੱਸੇ ਦੇ ਵਿੱਚ ਸੀਗਾ ਵੀ ਮੇਰੀ ਤਨਖਾਹ ਦੇ ਉੱਤੇ ਕਿਉਂ ਲੋਕ ਜਿਹੜੇ ਇੰਨਾ ਜਿਹੜੇ ਪ੍ਰਸ਼ਨ ਚਿੰਨ੍ਹ ਚੱਕਦੇ ਆ। ਪਰ ਬਹੁਤ ਅਫਸੋਸ ਵਾਲੀ ਗੱਲ ਆ ਵੀ ਇਦਾਂ ਹੋ ਰਿਹਾ। ਆਪਾਂ ਹਰਜੋਤ ਸਿੰਘ ਜੀ ਉਦੋਂ ਦੇਖਿਆ ਸੀਗਾ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਵੀ ਇਦਾਂ ਦੀ ਸਿਚੁਏਸ਼ਨ ਜਿਹੜੀ ਟੀਚਰਾਂ ਦੀ ਸਟ੍ਰਾਈਕ ਕਾਫੀ ਲੰਬਾ ਚਿਰ ਚੱਲ ਰਹੀ ਹੈਗੀ ਆ। ਸੋ ਬਣੀ ਸੀ ਕਿਉਂਕਿ ਉਹ ਆਪਣੀਆਂ ਦੂਜੀ ਆਲੇ ਦੁਆਲੇ ਵਾਲੇ ਜਿਹੜੀ ਯੂਨੀਫਾਈਡ ਡਿਸਟ੍ਰਿਕਟਸ ਜਿਹੜੀਆਂ ਉਹ ਵਧਾਈ ਜਾ ਰਹੀਆਂ ਸੀਗੀਆਂ, ਉਹਨਾਂ ਦੀ ਜਿਹੜੀ ਤਨਖਾਹਾਂ ਜਿਹੜੀਆਂ ਉਦੋਂ ਵੱਧ ਨਹੀਂ ਸੀ ਰਹੀਆਂ। ਤੇ ਉਦੋਂ ਮਿਲ ਜੁਲ ਕੇ ਉਹਨਾਂ ਨੇ ਸਾਰਿਆਂ ਨੇ ਆਪ ਹਮਲਾ ਮਾਰ ਕੇ ਆਪਣਾ ਵੀ ਜਿਹੜਾ ਕੰਮ ਥੋੜਾ ਸੂਤ ਉਹਨਾਂ ਨੇ ਉੱਥੇ ਕਰਵਾਇਆ ਸੀਗਾ।
ਸੋ ਅਗਲੀ ਖਬਰ ਵੱਲ ਆਈਏ। ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਜਿਹੜੀ 2018 ਦੇ ਵਿੱਚ ਆ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਨਵੰਬਰ ਦੇ ਵਿੱਚ, ਜਿਹੜੀ ਵੇਵ ਆ ਉਹ ਡੈਮੋਕ੍ਰੇਟਸ ਵੱਲ ਚੱਲ ਰਹੀ ਹੈਗੀ ਆ। ਸੋ ਉਸੇ ਵੇਵ ਦੇ ਡਰ ਤੋਂ ਜਾਂ ਉਸ ਵੇਵ ਨੂੰ ਜਿਹੜਾ ਆ ਰਸਤਾ ਸਿੱਧਾ ਦੇਣ ਦੇ ਲਈ ਕਈ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਜਿਹੜਾ ਆ ਅਨਾਉਂਸ ਕਰਨਾ ਸ਼ੁਰੂ ਕਰ ਦਿੱਤਾ ਵੀ ਅਸੀਂ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਆਪਾਂ ਹਿੱਸਾ ਨਹੀਂ ਲਵਾਂਗੇ, ਰਿਟਾਇਰ ਹੋ ਜਾਵਾਂਗੇ। ਇਸੇ ਤਰ੍ਹਾਂ ਜਿਹੜੀ ਖਬਰ ਆ ਰਹੀ ਆ ਕੈਲੀਫੋਰਨੀਆ ਤੋਂ, ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨ ਕਾਂਗਰਸਮੈਨ ਆ ਡੈਰਲ ਆਈਸਾ, ਜੋ ਕਿ 2000 ਤੋਂ ਜਿਹੜੇ ਕਾਂਗਰਸਮੈਨ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਉਹ ਹੁਣ ਇਸ ਨਵੰਬਰ ਦੇ ਵਿੱਚ ਜਿਹੜੀ ਆ ਇਲੈਕਸ਼ਨ ਜਿਹੜੀ ਮਿਡ ਟਰਮ ਹੋਣੀ ਆ ਉਹਦੇ 'ਚ ਹਿੱਸਾ ਨਹੀਂ ਲੈਣਗੇ ਤੇ ਰਿਟਾਇਰ ਹੋ ਜਾਣਗੇ। ਇਸ ਤੋਂ ਪਹਿਲਾਂ ਵੀ ਜਿਹੜਾ ਮੇਨ ਐਡ ਰॉयਸ ਨਾਮ ਦੇ ਜਿਹੜੇ ਰਿਪਬਲਿਕਨ ਆ ਕੈਲੀਫੋਰਨੀਆ ਦੇ, ਬੜੇ ਪਾਵਰਫੁਲ ਕਹਿੰਦੇ ਚੇਅਰਮੈਨ ਸੀਗੇ ਉਹ ਹਾਊਸ ਫੋਰਨ ਅਫੇਅਰ ਕਮੇਟੀ ਦੇ, ਉਹਨਾਂ ਨੇ ਵੀ ਅਨਾਉਂਸ ਕੀਤਾ ਹੈਗਾ ਵੀ ਉਹ ਜਿਹੜੀ ਆਪਣੀ ਰੀ ਇਲੈਕਸ਼ਨ ਨਹੀਂ ਦੇਖਣਗੇ। ਜੀ ਸੋ ਦੇਖਦੇ ਆ ਕੀ ਬਣਦਾ ਹੈ। ਬਾਕੀ ਇਧਰ ਡਾਇਨ ਫਾਈਨਸਟਾਈਨ ਨੂੰ ਵੀ ਪੁੱਛਦੇ ਸੀਗੇ ਵੀ ਭਾਈ ਤੁਸੀਂ ਵੀ ਹੁਣ ਬਸ ਕਰੋ ਜੀ ਜਿਹੜਾ ਬਹੁਤ ਉਮਰ ਹੋ ਗਈ ਆ, ਬਹੁਤ ਉਮਰ ਜਿਹੜੀ ਆ ਤੁਹਾਡੀ ਉਹ ਹੋ ਗਈ ਆ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਵੀ ਉਹ ਇਸ ਦੇ ਬਾਰੇ ਸੋਚਦੇ ਨੇ ਜਾਂ ਨਹੀਂ। ਪਰ ਇਹ ਬਹੁਤ ਚਿਰਾਂ ਬਾਅਦ ਮੈਨੂੰ ਲੱਗਦਾ ਇਦਾਂ ਦਾ ਕੋਈ ਟ੍ਰੈਂਡ ਜਿਹੜਾ ਦੇਖਣ ਨੂੰ ਮਿਲ ਰਿਹਾ ਵੀ ਬਹੁਤ ਜਿਹੜੇ ਪੁਰਾਣੇ ਲੋਕ ਆ ਉਹ ਹੌਲੀ ਹੌਲੀ ਰਿਟਾਇਰ ਹੋ ਰਹੇ ਆ ਆਪਣੀਆਂ ਜਿਹੜੀਆਂ ਇਹ ਪੋਲੀਟੀਕਲ ਕਰੀਅਰਸ ਤੋਂ। ਤੇ ਹਰਜੋਤ ਸਿੰਘ ਜੀ ਅਗਲੀ ਜੇ ਖਬਰ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਆ, ਇੱਕ ਨਿਊ ਜਰਸੀ ਦੀ ਕਹਿੰਦੇ ਬਹੁਤ ਮਸ਼ਹੂਰ ਰੇਡੀਓ ਹੋਸਟ ਸੀਗਾ ਜੇਮਸ ਕੌਫਮੈਨ, 68 ਸਾਲ ਉਸਦੀ ਉਮਰ ਆ। ਮਾਫੀ ਚਾਹੁੰਦਾ, ਇਹ ਜਿਹੜਾ ਦੋਸ਼ੀ ਇਸ ਦੇ ਉੱਤੇ ਕਹਿੰਦੇ ਆ ਵੀ ਚਾਰਜ ਕੀਤਾ ਗਿਆ ਫਸਟ ਡਿਗਰੀ ਜਿਹੜੇ ਮਰਡਰ ਦਾ, ਕਿਉਂਕਿ ਨਿਊ ਜਰਸੀ ਦਾ ਇੱਕ ਬਹੁਤ ਹੀ ਮਸ਼ਹੂਰ ਪ੍ਰੋਮੀਨੈਂਟ ਜਿਹੜਾ ਰੇਡੀਓ ਹੋਸਟ ਸੀਗਾ ਉਸ ਦੀ ਮਰਡਰ ਫਾਰ ਹਾਇਰ ਕਰਕੇ ਜਿਹੜਾ ਸ਼ਾਇਦ ਉਸ ਨੂੰ ਮਾਰ ਦਿੱਤਾ ਗਿਆ ਹੋਵੇ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ ਵੀ ਇਸ ਮਾਫੀ ਚਾਹੁੰਦਾ ਜਿਹੜੀ ਔਰਤ ਸੀਗੀ ਜਿਹੜੀ ਜਿਸ ਨੂੰ ਮਾਰਿਆ ਗਿਆ ਤੇ ਉਸਦੇ ਘਰ ਵਾਲੇ ਨੂੰ ਜਿਹੜਾ ਚਾਰਜ ਇਸ ਦੇ ਵਿੱਚ ਕੀਤਾ ਗਿਆ ਆ ਵੀ ਕਿਉਂ ਇਸ ਨੇ ਜਿਹੜੀ ਮਾਰੀ ਹੈ ਗੋਲੀ। ਉਸਦੀ ਜਿਹੜੀ ਕੁੜੀ ਆ ਉਹ ਜਿਹੜੀ ਉੱਥੇ ਆ ਕੇ ਦੱਸਿਆ ਉਹਨੇ ਵੀ ਜਿਹੜਾ ਉਹਨਾਂ ਦਾ ਸਟੈਪ ਫਾਦਰ ਆ ਵੀ ਉਹਨੂੰ ਸ਼ੱਕ ਆ ਵੀ ਉਸਦੇ ਹੀ ਜਿਹੜਾ ਉਸਦੀ ਮਾਂ ਨੂੰ ਜਿਹੜਾ ਆ ਉਹ ਮਰਵਾਇਆ ਹੋ ਸਕਦਾ ਆ। ਸੋ ਇਹ ਬਹੁਤ ਜਿਹੜੀ ਇੱਕ ਮਾੜੀ ਗੱਲ ਆ ਵੀ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਨਿਊ ਜਰਸੀ ਦੇ ਵਿੱਚ ਬਣੀ ਹੈ। ਸੋ ਰਾਜਕਨਵੀਰ ਸਿੰਘ ਜੀ ਅਗਲੀ ਖਬਰ ਜਿਹੜੀ ਆ ਫ੍ਰਿਜ਼ਨੋ ਕਲੋਵਿਸ ਏਰੀਆ ਤੋਂ ਆ ਰਹੀ ਹੈਗੀ ਆ, ਫ੍ਰਿਜ਼ਨੋ ਵਾਈਸੈਲੀਆ ਏਰੀਆ ਤੋਂ ਆ ਰਹੀ ਆ ਵੀ ਉੱਥੇ ਇੱਕ 12 ਸਾਲਾਂ ਦੀ ਜਿਹੜੀ ਬੱਚੀ ਆ ਉਹਨੂੰ ਮਿਸ ਡਾਇਗਨੋਸਟ ਇਸ ਕਰਕੇ ਕਰ ਦਿੱਤਾ ਵੀ ਜਦੋਂ ਉਹ ਸਕੂਲ ਤੋਂ ਘਰ ਆਈ ਤੇ ਉਹਨੂੰ ਉਲਟੀਆਂ ਵਗੈਰਾ ਆਉਂਦੀਆਂ ਸੀਗੀਆਂ। ਜਦੋਂ ਡਾਕਟਰ ਦੇ ਕੋਲ ਗਈ, ਡਾਕਟਰ ਨੇ ਕਿਹਾ ਫਲੂ ਆ, ਹੌਲੀ ਠੀਕ ਹੋ ਜਾਣਾ, ਪਰ ਬਾਅਦ ਦੇ ਵਿੱਚ ਉਹਦੀ 10 ਦਿਨਾਂ ਬਾਅਦ ਮੌਤ ਹੋ ਗਈ। ਪਤਾ ਲੱਗਾ ਪਈ ਉਹਨੂੰ ਜਿਹੜੀ ਸੀ ਇਨਫੈਕਸ਼ਨ ਹੋਈ ਹੋ ਸੀ, ਮਿਸ ਡਾਇਗਨੋਸ ਕੀਤੀ ਹੈਗੀ ਆ ਤੇ ਉਹਦੇ ਕਰਕੇ ਜਿਹੜੀ ਆ 12 ਸਾਲਾਂ ਦੀ ਜਿਹੜੀ ਸਕੂਲ ਦੀ ਬੱਚੀ ਆ ਉਹਦੀ ਜਿਹੜੀ ਅਲੀਸ਼ੀਆ ਨਾਮ ਉਹਦਾ ਦੱਸਿਆ ਗਿਆ ਹੈਗਾ, ਉਹਦੀ ਮੌਤ ਹੋ ਗਈ ਹੈਗੀ ਆ। ਵਾਈਸੈਲੀਆ ਫ੍ਰਿਜ਼ਨੋ ਏਰੀਏ ਤੋਂ ਆਈ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆਪਾਂ ਪਿਛਲੇ ਸਮੇਂ 'ਚ ਦੱਸਦੇ ਰਹੇ ਆ ਵੀ ਫਲੂ ਦਾ ਵੀ ਬਹੁਤ ਵੱਡਾ ਸੀਜ਼ਨ ਚੱਲ ਰਿਹਾ, ਪਰ ਸਟਿਲ ਤੁਹਾਨੂੰ ਲੱਗਦਾ ਕਈ ਵਾਰੀ ਆਪਾਂ ਵੀ ਘਰਾਂ 'ਚ ਹੀ ਇਲਾਜ ਕਰਨ ਲੱਗ ਪੈਂਦੇ, ਡਾਕਟਰ ਤੋਂ ਵੀ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ, ਲੈਣਾ ਚਾਹੀਦਾ, ਖਾਸ ਕਰਕੇ ਇਹਨਾਂ ਸਿਚੁਏਸ਼ਨਸ ਨੂੰ ਜਿਹੜਾ ਖਾਸ ਕਰਕੇ ਜਿਹੜੇ ਬੱਚੇ ਹੈਗੇ ਆ ਜੀ। ਸੋ ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। ਹਰਜੋਤ ਸਿੰਘ ਜੀ ਅਗਲੀ ਖਬਰ ਜਿਹੜੀ ਨਾਰਥ ਕੈਰੋਲੀਨਾ ਤੋਂ ਆ ਰਹੀ ਆ, ਉੱਥੇ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਆ ਵੀ ਇੱਕ ਜਿਹੜਾ ਕਾਂਗਰੈਸ਼ਨਲ ਮੈਪ ਆ ਉਸ ਦੀ ਜਿਹੜੀ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਜੈਰੀ ਮੈਂਡਰਿੰਗ ਜਿਹੜੀ ਉਹ ਕੀਤੀ ਗਈ। ਜੈਰੀ ਮੈਂਡਰਿੰਗ ਦੇ ਬਾਰੇ ਜੇ ਥੋੜਾ ਜਿਹਾ ਦੱਸਦੇ ਜਾਈਏ, ਉਹ ਤਰੀਕਾ ਹੁੰਦਾ ਆ ਵੀ ਕਿਹੜੇ ਇਲਾਕੇ ਕਿਹੜੀ ਡਿਸਟ੍ਰਿਕਟ ਦੇ ਹੇਠ ਅਧੀਨ ਜਿਹੜੇ ਆਉਣਗੇ। ਇਹ ਇੱਕ ਬੈਂਚ ਬਣਦਾ ਆ, ਜ਼ਿਆਦਾਤਰ ਜਿਹੜੀ ਮੈਜੋਰਟੀ ਦੇ ਵਿੱਚ ਰੂਲ ਦੇ ਵਿੱਚ ਪਾਰਟੀ ਹੁੰਦੀ ਆ ਉਹ ਆਪਣਾ ਉਹ ਬਣਾ ਕੇ ਤੇ ਨਵੇਂ ਮੈਪ ਜਿਹੜੀ ਹਮੇਸ਼ਾ ਤਿਆਰ ਕਰਦੀ ਆ ਤੇ ਉਹਨਾਂ ਦੀ ਇਹੀ ਜਿਹੜੀ ਕਿਤੇ ਨਾ ਕਿਤੇ ਉਹ ਹੁੰਦੀ ਆ ਵੀ ਉਹ ਲੋਕਾਂ ਨੂੰ ਹੀ ਆਪਣੇ ਉਸ ਮੈਪ ਦੇ ਵਿੱਚ ਲਿਆਂਦਾ ਜਾਵੇ, ਮੈਜੋਰਟੀ ਉਹ ਲੋਕਾਂ ਦੀ ਜਿਹੜੀ ਹੋਵੇ ਵੀ ਉਹ ਜਿੱਤ ਜਾਣ। ਦੂਜਿਆਂ ਦੀ ਜਿਹੜੀ ਇੱਕ ਜਗ੍ਹਾ ਦੇ ਉੱਤੇ ਖਾਸ ਕਰਕੇ ਇੱਕ ਇਲਾਕੇ ਦੇ ਵਿੱਚ ਮੈਜੋਰਟੀ ਹੋਵੇ ਉਸ ਨੂੰ ਤੋੜ ਕੇ ਜਿਹੜੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਵੰਡ ਦਿੱਤਾ ਜਾਵੇ। ਸੋ ਇੱਕ ਪੈਨਲ ਸੀਗਾ ਫੈਡਰਲ ਜੱਜਸ ਦਾ, ਉਹਨਾਂ ਨੇ ਨਾਰਥ ਕੈਰੋਲੀਨਾ ਦੇ ਜਿਹੜੇ ਇੱਕ ਕਾਂਗਰੈਸ਼ਨਲ ਮੈਪ ਆ ਉਸ ਨੂੰ ਗੈਰ ਸੰਵਿਧਾਨਕ ਘੋਸ਼ਿਤ ਕਰਕੇ ਦੁਬਾਰਾ ਤੋਂ ਜਿਹੜਾ ਆ ਉਹ ਮੈਪ ਡਰਾ ਕਰਨ ਦੇ ਲਈ ਆਖਿਆ ਆ। ਉਹਨਾਂ ਨੇ ਇਹ ਵੀ ਕਿਹਾ ਵੀ ਇਹ ਪੋਲੀਟੀਕਲ ਐਡਵਾਂਟੇਜ ਜਿਹੜਾ ਸਿਆਸੀ ਤੌਰ ਦੇ ਉੱਤੇ ਇਸ ਦਾ ਫਾਇਦਾ ਲੈਣ ਦੇ ਲਈ ਇਹ ਬਹੁਤ ਗਲਤ ਢੰਗ ਦੇ ਨਾਲ ਇਹ ਮੈਪ ਬਣਾਇਆ ਗਿਆ ਸੀਗਾ। ਸੋ ਇਹ ਜੱਜ ਜੇਮਸ ਵਿਨ ਜੂਨੀਅਰ ਉਹਨਾਂ ਨੇ ਆਪਣੇ 191 ਪੇਜਾਂ ਦੇ ਇਸ ਓਪੀਨੀਅਨ ਦੇ ਵਿੱਚ
ਇਹ ਦੱਸਿਆ ਆ। ਜੀ, ਅਗਰ ਸੈਕਰਾਮੈਂਟੋ ਵੱਲ ਜਾਈਏ, ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ ਵੀ ਕਾਫੀ ਮੀਂਹ ਪਿਆ ਰਾਜਕਨਵੀਰ ਸਿੰਘ ਜੀ, ਜਿਸ ਤਰ੍ਹਾਂ ਬੇ ਏਰੀਏ 'ਚ ਪਿਆ, ਸਦਰਨ ਕੈਲੀਫੋਰਨੀਆ ਪੈ ਰਿਹਾ, ਤੇ ਕਹਿੰਦੇ 88% ਰੇਨਫਾਲ ਜਿਹੜੀ ਆ ਉੱਥੇ ਆਲਮੋਸਟ ਕੰਪਲੀਟ ਹੋ ਗਈ ਹੈਗੀ ਆ 2 ਦਿਨਾਂ ਦੇ ਜਿਹੜੇ ਮੀਂਹ ਕਰਕੇ, ਤੇ 2.38 ਇੰਚ ਜਿਹੜਾ ਮੀਂਹ ਪਿਆ ਹੈਗਾ ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ ਜਿਹੜਾ ਇਸ ਸੋਮਵਾਰ ਨੂੰ। ਤੇ ਇਸੇ ਤਰ੍ਹਾਂ ਜਿਹੜੇ ਨਾਲ ਦੇ ਟਾਊਨ ਆ ਜਿੱਦਾਂ ਐਲਗਰੋਵ 3.42 ਇੰਚ ਹੋਇਆ। ਸੋ ਉਸ ਏਰੀਏ ਦੇ ਵਿੱਚ ਸੈਕਰਾਮੈਂਟੋ 에ਅਰਪੋਰਟ ਦੇ ਏਰੀਏ 'ਚ 3.18 ਇੰਚ ਹੋਇਆ। ਕਾਫੀ ਜਿਹੜਾ ਵੱਡੀ ਭਾਰੀ ਮੀਂਹ ਪਿਆ ਹੈਗਾ। ਜਿਹੜੇ ਮੀਂਹ ਕਹਿੰਦੇ ਆ ਡਾਊਨਟਾਊਨ ਦੇ ਵਿੱਚ ਸੈਕਰਾਮੈਂਟੋ 'ਚ ਪਏ ਨੇ। ਹਰਜੋਤ ਸਿੰਘ ਜੀ, ਉਸ ਦੇ ਨਜ਼ਦੀਕੀ ਇਲਾਕਾ ਹੈਗਾ ਔਬਰਨ ਦਾ ਜੀ, ਉੱਥੇ ਇੱਕ ਵਿਲੇਜ ਗ੍ਰੀਨ ਜਾਂ ਉਸ ਇਲਾਕੇ ਦੇ ਵਿੱਚ ਜਿਹੜੀ ਹੋਮ ਓਨਰ ਐਸੋਸੀਏਸ਼ਨ ਸੀਗੀ, ਉਹਨਾਂ ਨੇ ਲੋਕਾਂ ਨੂੰ ਇਹ ਕੀਤਾ ਹੋਇਆ ਸੀ, ਮੈਂਡੇਟਰੀ ਕੀਤਾ ਸੀਗਾ ਵੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਆਪੋ ਆਪਣੇ ਗਰਾਜ ਜਿਹੜੇ ਆ ਖੋਲ ਕੇ ਰੱਖਣ, ਨਹੀਂ ਤਾਂ $200 ਤੁਹਾਨੂੰ ਫਾਈਨ ਕੀਤਾ ਜਾਊਗਾ। ਉਸ ਦੇ ਪਿੱਛੇ ਕਾਰਨ ਇਹ ਆਖਿਆ ਜਾਂਦਾ ਸੀ ਵੀ ਬਹੁਤ ਸਾਰੇ ਲੋਕ ਗਰਾਜਾਂ ਦੇ ਵਿੱਚ ਲੋਕਾਂ ਨੂੰ ਬੇਸਿਕਲੀ ਕਹਿ ਲਓ ਵੀ ਸਬਲੈਟ ਜਾਂ ਰੈਂਟ ਤੇ ਲੋਕਾਂ ਨੂੰ ਰੱਖੀ ਜਾਂਦੇ ਸੀਗੇ। ਉਸ ਚੀਜ਼ ਤੋਂ ਬਚਣ ਦੇ ਲਈ, ਉਸ ਚੀਜ਼ ਜਿਹੜੀ ਨਾ ਹੋਵੇ, ਇਹ ਕਰਕੇ ਜਿਹੜੀ HOA ਆ ਉਹਨਾਂ ਨੇ ਇਹ ਜਿਹੜਾ ਫੈਸਲਾ ਲਿਆ ਸੀ। ਹੁਣ ਫਾਈਨਲੀ ਜਿਹੜੇ ਔਬਰਨ ਇਲਾਕੇ ਦੇ ਜਿਹੜੇ ਹੋਮ ਓਨਰ ਆ ਉਹਨਾਂ ਨੂੰ ਇਹ ਰਿਕੁਆਇਰਮੈਂਟ ਜਿਹੜੀ ਆ ਹਟਾ ਦਿੱਤੀ ਗਈ ਆ। ਸਵੇਰੇ 8 ਵਜੇ ਤੋਂ ਸ਼ਾਮੀ 4 ਵਜੇ ਤੱਕ ਜਿਹੜੇ ਆਪਣੇ ਗਰਾਜ ਡੋਰ ਜਿਹੜੇ ਆ ਉਹ ਖੋਲ ਕੇ ਰੱਖਣ ਵਾਲੀ, ਤੇ ਹੁਣ ਫਾਈਨਲੀ ਕਹਿੰਦੇ ਵੀ ਔਬਰਨ ਇਲਾਕੇ ਦੇ ਲੋਕ ਜਿਹੜੇ ਆ ਆਪਣੇ ਇਹ ਗਰਾਜ ਜਿਹੜੇ ਆ ਬੰਦ ਕਰਕੇ ਜਿਹੜੇ ਆ ਉਹ ਰੱਖ ਸਕਣਗੇ। ਕਹਿੰਦੇ ਵੀ ਇਹ HOA ਦੀ ਬਹੁਤ ਵੱਡੀ ਓਵਰਰੇਜ ਸੀ, ਲੋਕਾਂ ਨੂੰ ਦੱਸਣਾ ਵੀ ਕਦੋਂ ਆਪਣਾ ਤੁਸੀਂ ਘਰ ਖੁੱਲ੍ਹਾ ਰੱਖ ਸਕਦੇ ਹੋ, ਕਦੋਂ ਤੁਸੀਂ ਗਰਾਜ ਡੋਰ ਜਿਹੜਾ ਉਹ ਬੰਦ ਰੱਖ ਸਕਦੇ ਹੋ। ਸੋ ਇਹ ਬਹੁਤ ਇੱਕ ਹਿਸਾਬ ਦੇ ਨਾਲ ਦੇਖੋ ਹਰਜੋਤ ਸਿੰਘ ਜੀ, ਬੜਾ ਇਹ ਮੈਂ ਵੀ ਸੁਣ ਕੇ ਹੈਰਾਨ ਆ ਵੀ ਇਦਾਂ ਕਿੱਦਾਂ ਕੋਈ ਕਹਿ ਸਕਦਾ ਵੀ ਤੁਸੀਂ ਆਪਣਾ ਘਰ ਜਿਹੜਾ ਇਦਾਂ ਖੁੱਲ੍ਹਾ ਜਿਹੜਾ ਰੱਖੀ ਰੱਖੋ। ਔਬਰਨ ਜਿਹੜਾ ਥੋੜਾ ਕਾਫੀ ਰਿਚ ਏਰੀਆ ਹੈਗਾ, ਸੋ ਇਸ ਕਰਕੇ ਉਹ ਚਾਹੁੰਦੇ ਹੋਣੇ ਆ ਵੀ ਨਹੀਂ ਜੀ ਹੋਰ ਬੰਦੇ ਕੋਈ ਇਦਾਂ ਨਾ ਯੂਜ਼ ਕਰਨ। ਤੇ ਜੇ ਮੀਂਹ ਦੀ ਗੱਲ ਕਰਦੇ ਜਾਈਏ, ਜਿਹੜਾ ਸਾਡਾ ਬੇਕਰਸਫੀਲਡ ਵਾਲਾ ਏਰੀਆ ਸਟੇਸ਼ਨ ਆ, ਬੇਕਰਸਫੀਲਡ ਦੇ ਸਰੋਤੇ ਵੀ ਸੁਣ ਰਿਹਾ, ਬੇਕਰਸਫੀਲਡ ਦੇ ਵਿੱਚ ਵੀ ਜਿਹੜੇ ਆ ਕਹਿੰਦੇ ਫਲੱਡ ਆਏ ਹੈਗੇ ਮੀਂਹ ਤੋਂ ਬਾਅਦ, ਫਲੈਸ਼ ਫਲੱਡ ਜੀ। ਬੈਲੀ ਸਪਰਿੰਗ ਐਵਨਿਊ ਤੇ ਜਿਹੜਾ ਕਹਿੰਦਾ ਸਾਊਥ ਆਫ ਬੈਲੀ ਪਲਾਜ਼ਾ ਮਾਲ ਆ, ਉੱਥੇ ਜਿਹੜਾ ਆ ਕਾਫੀ ਫਲੱਡ ਆਇਆ, ਤੇ ਉੱਥੇ ਆਲੇ ਦੁਆਲੇ ਜਿਹੜੀਆਂ ਸਟਰੀਟਸ ਆ ਬੰਦ ਕਰਨੀਆਂ ਪਈਆਂ, ਤੇ ਲੋਕਾਂ ਦੇ ਗਰਾਜਾਂ 'ਚ ਪਾਣੀ ਵੜ ਗਿਆ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਹੁੰਦਾ ਆ, ਤੇ ਇੱਥੇ ਹੀ ਜਿਹੜਾ ਆ ਉਹ ਆਪਾਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ, ਤੇ ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਤੇ ਇਦਾਂ ਹੀ ਤੁਸੀਂ ਜਿਹੜੇ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਇਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਜਿਹੜਾ ਬ੍ਰੇਕ ਤੋਂ ਬਾਅਦ ਦੇ ਵਿੱਚ ਆਵੇਗਾ ਖਬਰ ਤੇ ਨਜ਼ਰ, ਉਸ ਤੋਂ ਬਾਅਦ ਦੇ ਵਿੱਚ ਆਤਮਿਕ ਆਨੰਦ, ਫਿਰ ਪ੍ਰੋਗਰਾਮ ਸੱਜਰੀ ਸਵੇਰ, ਉਸ ਤੋਂ ਬਾਅਦ 'ਚ ਕੁਝ ਗੱਲਾਂ ਕੁਝ ਗੀਤ। ਸੋ ਇੱਦਾਂ ਹੀ ਲਗਾਤਾਰ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਤੁਸੀਂ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਤੇ ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰੱਕ ਸਟਾਪ 40 ਓਕਲਾਹੋਮਾ ਵਾਲਿਆਂ ਨੂੰ ਪੰਜਾਬੀ ਰੈਸਟੋਰੈਂਟ ਲਈ ਸਟਾਫ ਅਤੇ ਰੋਟੀਆਂ ਬਣਾਉਣ ਵਾਲਿਆਂ ਦੀ